ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਉਹਨਾਂ ਤੋਂ ਪੁੱਛਾਂਗੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਭਾਰਤ ਦੇ ਵਿੱਚ ਕੀ ਚੱਲ ਰਿਹਾ ਆ, ਜੋ ਉਥਲਾਂ ਪੁੱਥਲਾਂ ਚੱਲ ਰਹੀਆਂ ਆ ਹੁਣ ਇਲੈਕਸ਼ਨਾਂ ਕਰਕੇ, ਉਹਨਾਂ ਤੇ ਗੱਲਬਾਤ ਕਰਾਂਗੇ, ਉਹਨਾਂ ਤੇ ਝਾਤ ਮਾਰਾਂਗੇ। ਤੇ ਉਸ ਤੋਂ ਬਾਅਦ ਜੇ ਤੁਹਾਡਾ ਕੋਈ ਵੀ ਸਵਾਲ ਹੋਊਗਾ ਤੇ ਤੁਸੀਂ ਉਸ ਤੇ ਕਾਲ ਕਰਕੇ ਤੁਸੀਂ ਸਵਾਲ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰ ਸਕੋਗੇ। ਖਬਰਾਂ ਤੋਂ ਬਾਅਦ ਬ੍ਰੇਕ ਹੋਊਗੀ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ। ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਿਕਰਮਜੀਤ ਸਿੰਘ ਖਾਲਸਾ ਟ੍ਰਾਂਸ ਵਾਲੇ 2093466340। ਪਰਮਜੀਤ ਕੌਰ ਰੰਗੀ ਵਾਕਾਬੇਲ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਕ੍ਰਿਸ਼ਨ ਧਨੋਤਾ ਜੀ ਜੋ ਬਸੇਰੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਟਵਾਲ ਜੀ 5593744541। GN ਟਰੱਕ ਲੂਬ ਵੀ ਚੈੱਕ ਕਰਦੇ ਨੇ, ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕ ਦਾ ਕੰਮ ਕਰਦੇ ਨੇ, ਨਵੇਂ ਪੁਰਾਣੇ ਟਾਇਰਾਂ ਬਾਰੇ ਇਹਨਾਂ ਤੋਂ ਪੁੱਛ ਸਕਦੇ ਹੋ। ਨਿੰਮਾ ਸੋਹਤਾ ਜੀ ਨੂੰ ਕਾਲ ਕਰ ਸਕਦੇ ਹੋ 2092770113। ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨ ਰੈਂਟਨ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਆਪਾਂ ਸਭ ਤੋਂ ਪਹਿਲਾਂ ਚੱਲਦੇ ਹਾਂ, ਭੁਪਿੰਦਰ ਸਿੰਘ ਹਨੀ ਹੋਈ ਫਿਰਦੀ ਆ ਹੁਣ ਇਸ ਵੇਲੇ। ਉਸ ਨੂੰ 8 ਫਰਵਰੀ ਤੱਕ ਰਿਮਾਂਡ ਤੇ ਭੇਜਿਆ ਅਦਾਲਤ ਨੇ। ਬਿਲਕੁਲ ਜੀ, ਯੋ ਹਨੀ ਸਿੰਘ ਹੋਇਆ ਸੀਗਾ ਨਾ, ਉਹਦੇ ਵੀ ਬੜੇ ਚਰਚੇ ਸੀਗੇ। ਤਾਂ ਹੁਣ ਇੱਧਰ ਉਹ ਹਨੀ ਸਿੰਘ ਹੋ ਗਿਆ ਕਿ ਉਹ ਹਨੀ ਸਿੰਘ ਕੌਣ ਆ? ਉਹ ਚੰਨੀ ਜੀ ਦਾ ਜਿਹੜਾ ਭਾਣਜਾ ਆ। ਸੋ ਭਣੇਵਾ ਜਿਹੜਾ ਉਹ ਚਲੇ ਗਿਆ ਹੁਣ ਰਿਮਾਂਡ ਤੇ। ਤੁਹਾਨੂੰ ਪਤਾ ਹੀ ਹੈ ਕਿ ਡਿਮਾਂਡ ਤੇ ਮਿਲਦਾ ਹੈ ਰਿਮਾਂਡ, ਤੇ ਫਿਰ ਬੰਦਾ ਜਦੋਂ ਰਿਮਾਂਡ ਤੇ ਚਲੇ ਜਾਂਦਾ ਫਿਰ ਔਖਾ ਹੋ ਜਾਂਦਾ। ਤਾਂ ਬਹਰਹਾਲ ਦੇਖੋ, ਗੱਲ ਇਹ ਹੈ ਕਿ ਕੱਲ ਰਾਤ ਇਹਨੂੰ ਗ੍ਰਿਫਤਾਰ ਕਰ ਲਿਆ ਸੀਗਾ, ਚੰਨੀ ਦੇ ਰਿਸ਼ਤੇਦਾਰ ਨੂੰ। ਮਾਮਲਾ ਸਭ ਨੂੰ ਪਤਾ ਹੀ ਹੈ ਕਿ ਈਡੀ ਨੇ ਕਿਤੇ ਨਾ ਕਿਤੇ ਆ ਕੇ ਜਾਲ ਸੁੱਟਿਆ, ਸਿਕੰਜੇ 'ਚ ਫਸਾ ਲਿਆ। ਹਾਲਾਂਕਿ ਇਹਦੇ ਤੇ ਹੁਣ ਰਾਜਨੀਤੀ ਵੀ ਹੋ ਰਹੀ ਆ। ਦੂਸਰੇ ਜਿਹੜੇ ਵਿਰੋਧੀ ਧਿਰਾਂ ਵਾਲੇ ਆ, ਉਹ ਚੰਨੀ ਜੀ ਤੇ ਨਿਸ਼ਾਨੇ ਕੱਸ ਰਹੇ ਆ। ਨਿਸ਼ਾਨੇ ਤੁਹਾਨੂੰ ਪਤਾ ਹੀ ਆ ਫਿਰ ਲੱਗਦੇ ਹੁੰਦੇ ਆ ਜਦੋਂ ਇਹੋ ਜਿਹਾ ਮਾਮਲਾ ਪੈ ਜਾਵੇ। ਤਾਂ ਬੀਬਾ ਹਰਸਿਮਰਤ ਕੌਰ ਬਾਦਲ ਕਹਿੰਦੀ ਭਤੀਜੇ ਦੀ ਗ੍ਰਿਫਤਾਰੀ ਨਾਲ ਚੰਨੀ ਦਾ ਸੱਚ ਸਾਹਮਣੇ ਆ ਗਿਆ ਜੀ। ਭਰਾ ਵੀ ਉਹਨਾਂ ਦਾ ਬੋਲ ਰਿਹਾ, ਵਿਕਰਮ ਮਜੀਠੀਆ, ਉਹ ਕਹਿੰਦਾ ਕਿ 3 ਮਹੀਨਿਆਂ 'ਚ ਚੰਨੀ ਨੇ ਸਿਰਫ ਆਪਣੀ ਕਮਾਈ ਕੀਤੀ ਆ। ਵੈਸੇ ਉਹ ਕਹਿੰਦੇ ਇੱਥੇ 10 ਕਰੋੜ ਮਿਲਿਆ, ਜੇ ਚੰਨੀ ਦੇ ਘਰੇ ਰੇਡ ਵੱਜੇ ਤੇ 200-300 ਕਰੋੜ ਮਿਲ ਜਾਣਾ ਸੀਗਾ। ਖੈਰ, ਇਹ ਅਕਾਲੀਆਂ ਦਾ ਆਪਣਾ ਤੁਹਾਨੂੰ ਪਤਾ ਅੰਦਾਜ਼ੇ ਬਿਆਨ ਹੁੰਦਾ ਹੈ। ਤਾਂ ਖੈਰ 8 ਫਰਵਰੀ ਤੱਕ ਰਿਮਾਂਡ ਤੇ ਹੈ ਹਨੀ। ਔਰ ਜੇ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਚੰਨੀ ਜੀ ਵਾਸਤੇ ਵੀ ਇਹ ਕਾਫੀ ਮੁਸ਼ਕਲ ਭਰੀ ਘੜੀ ਹੈ, ਕਿਉਂਕਿ ਇਹ ਅਜੇ ਤੱਕ ਸਾਫ਼ ਨਹੀਂ ਕਰ ਸਕੇ ਕਿ ਪੈਸਾ ਕਿੱਥੋਂ ਆਇਆ ਸੀ। ਭਾਈ ਗਰੀਬਾਂ ਕੋਲੋਂ ਇੰਨਾ ਪੈਸਾ ਕਿੱਥੋਂ ਬਰਾਮਦ ਹੋ ਗਿਆ। ਫਿਰ ਦੂਜੀ ਚੀਜ਼ ਇਹ ਆ ਕਿ ਇਸ ਮਾਮਲੇ 'ਚ ਜੇ ਤੁਸੀਂ ਦੇਖੋਗੇ, ਇੱਕ ਵੱਡੀ ਗੱਲ ਜਿਹੜੀ ਵੇਖਣ ਵਾਲੀ ਹੈ ਤੇ ਨੋਟੇਬਲ ਆ ਕਿ ਚੰਨੀ ਦੇ ਨਾਲ ਖੁੱਲ ਕੇ ਕਾਂਗਰਸੀ ਵੀ ਨਹੀਂ ਖਲੋ ਰਹੇ। ਜੇ ਤੁਸੀਂ ਗੌਰ ਨਾਲ ਵੇਖੋਗੇ, ਹਾਂ, ਆਲਾ ਕਮਾਨ ਚੋਂ ਅੱਜ ਸੂਰਜੇਵਾਲ ਨੇ ਜ਼ਰੂਰ ਕਿਹਾ ਕਿ ਭਾਈ ਇਹਦੇ ਨਾਲ ਧੱਕਾ ਹੋ ਰਿਹਾ, ਮਤਲਬ ਕਿ ਅਸੀਂ ਭਾਈਚਾਰੇ ਦਾ ਅਸੀਂ ਬਣਾਇਆ ਸੀਗਾ ਚੀਫ ਮਿਨਿਸਟਰ ਤੇ ਉਹਦੇ ਨਾਲ ਧੱਕਾ ਕਰ ਰਹੇ ਨੇ। ਪਰੰਤੂ ਜੇ ਤੁਸੀਂ ਇੱਥੋਂ ਪੰਜਾਬ ਦੀ ਰਾਜਨੀਤੀ ਨੂੰ ਝਾਕੋਗੇ ਤਾਂ ਇਹ ਇੱਕ ਗੱਲ ਜਿਹੜੀ ਹੈ ਉਹ ਬੜੀ ਹੈਰਾਨ ਕਰਨ ਵਾਲੀ ਨਜ਼ਰ ਆਏਗੀ ਕਿ ਬਹੁਤ ਵੱਡੇ ਆਗੂ ਜਿਹੜੇ ਕਾਂਗਰਸ ਦੇ ਆਮ ਮਾਮਲਿਆਂ ਦੇ ਵਿੱਚ ਹੀ ਰੌਲਾ ਰੱਪਾ ਪਾਈ ਰੱਖਦੇ ਆ,
ਉਹ ਇਸ ਮਾਮਲੇ ਤੇ ਬਿਲਕੁਲ ਮੌਨ ਧਾਰ ਗਏ। ਹਾਲਾਂਕਿ ਸ਼ੁਰੂਆਤ ਦੇ ਵਿੱਚ ਜੇ ਤੁਸੀਂ ਦੇਖੋਗੇ ਸੁਖਜਿੰਦਰ ਸਿੰਘ ਰੰਧਾਵਾ ਵਗੈਰਾ ਜਿਹੜੇ ਮੰਤਰੀ ਸੀਗੇ, ਉਹਨਾਂ ਨੇ ਕੁਝ ਕੁ ਨੇ ਆਵਾਜ਼ ਬੁਲੰਦ ਕੀਤੀ ਸੀ, ਪਰ ਜਿਵੇਂ ਪਾਲਾ ਮਾਰਦਾ ਹੁੰਦਾ ਹਰੇਕ ਨੂੰ, ਜਿਵੇਂ ਕਿਤੇ ਨਾ ਕਿਤੇ ਡਰ ਮਾਰਦਾ ਹੁੰਦਾ ਹੈ, ਤਾਂ ਇਸੇ ਕਰਕੇ ਹੀ ਸ਼ਾਇਦ ਬਹੁਤੇ ਖੁੱਲ ਕੇ ਬੋਲ ਨਹੀਂ ਰਹੇ ਜਿਹੜੇ ਕਿ ਇਹਨਾਂ ਦੇ ਆਪਣੇ ਸਾਥੀ ਆ। ਜਾਂ ਕਈ ਵਾਰ ਉਹ ਵੀ ਹੁੰਦਾ ਹੈ ਨਾ, ਸ਼ਰੀਕ ਮਰੇ ਤੇ ਵਿਹੜਾ ਮੋਕਲਾ, ਮਤਲਬ ਕਿ ਕੰਡਾ ਨਿਕਲਿਆ ਹੋਵੇ ਚੰਗਾ ਭਾਈ, ਇਹ ਤੇ ਫਸ ਗਿਆ ਕਸੂਤਾ। ਪਰ ਇਹ ਗੱਲ ਵੇਖਣ ਦੇ ਵਿੱਚ ਬਹੁਤ ਵਿਚਿੱਤਰ ਲੱਗਦੀ ਹੈ ਕਿ ਸੂਰਜੇਵਾਲ ਮਤਲਬ ਕਿ ਇਹਨਾਂ ਦੀ ਜਿਹੜੀ ਕੌਮੀ ਹੈਗੀ ਆ ਜਿਹੜੀ ਲੀਡਰਸ਼ਿਪ, ਉਹ ਤੇ ਇਹਦੇ ਤੇ ਬਿਆਨ ਦੇ ਰਹੀ ਆ, ਪਰੰਤੂ ਇੱਥੋਂ ਵਾਲੇ ਜਿਹੜੇ ਆ ਉਹ ਚੰਨੀ ਤੋਂ ਦੂਰ ਦੂਰ ਰਹਿੰਦੇ ਆ। ਉਹ ਜਿਵੇਂ ਗਾਣਾ ਸੀ ਨਾ ਹੰਸਰਾਜ ਹੰਸ ਦਾ, ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ, ਅੱਜ ਕੱਲ ਸੁਣਿਆ ਗਰੂਰ ਵਿੱਚ ਰਹਿੰਦੇ ਹੋ। ਤਾਂ ਪਤਾ ਨਹੀਂ ਕੀ ਗੱਲ ਆ, ਦੂਰ ਦੂਰ ਨਜ਼ਰ ਆ ਰਹੇ। ਜੀ ਬਿਲਕੁਲ, ਵੈਸੇ ਤਾਂ ਐਂ ਲੱਗਦਾ ਵੀ ਇਦਾਂ ਦੇ ਕੇਸਾਂ ਦੇ ਵਿੱਚ ਨਾ ਪੰਜਾਬ ਦੇ ਵਿੱਚ ਸ਼ਰਮ ਹੀ ਲੱਥ ਗਈ ਆ ਵੀ ਜਿੰਨਾ ਮਰਜ਼ੀ ਤੁਸੀਂ ਲੁੱਟੀ ਪੁੱਟੀ ਜਾਵੋ। ਅੱਗੇ ਦਰਬਾਰਾ ਸਿੰਘ ਗੁਰੂ ਦੀ ਗੱਲ ਕਰਦੇ ਆ, ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ ਹੋਏ। ਗੱਲ ਤੇ ਇਹ ਆ ਕਿ ਹੁਣ ਉਹ ਫੇਰ ਹੰਸਰਾਜ ਹੰਸ ਦਾ ਇੱਕ ਗਾਣਾ ਚੇਤੇ ਆ ਜਾਂਦਾ। ਹੰਸਰਾਜ ਹੰਸ ਬੜਾ ਚੇਤੇ ਆ ਰਿਹਾ, ਮੈਨੂੰ ਲੱਗਦਾ ਕਿ ਆਉਣ ਵਾਲਾ ਹੀ ਹੈ ਥੋੜੇ ਦਿਨਾਂ 'ਚ। ਫਿਰ ਪਾਉਣ ਆਈ ਆ ਬਈ, ਕੌਣ ਆਈ ਆ, ਪਾਉਣ ਆਈ ਆ। ਤਾਂ ਖੈਰ ਹੰਸਰਾਜ ਹੰਸ ਨੇ ਆਖਿਆ ਸੀ ਖੇੜਿਆਂ ਨੂੰ ਲਈ ਜਾਂਦਾ ਕੋਈ ਪੁੱਟ ਕੇ ਸਿਆਲੂ ਬੂਟਾ, ਤੇ ਬਸ ਇਹ ਬੂਟਾ ਕੀ ਛੱਡੋ, ਇਹ ਤੇ ਨਰਸਰੀ ਉਜੜਦੀ ਪਈ ਆ। ਟਰਾਲੀਆਂ ਭਰ ਭਰ ਕੇ ਬੂਟੇ ਇੱਧਰ ਨੂੰ ਜਾ ਰਹੇ ਆ, ਇੱਧਰ ਨੂੰ ਜਾ ਰਹੇ ਆ, ਇੱਧਰ ਨੂੰ ਜਾ ਰਹੇ ਆ। ਦਰਬਾਰਾ ਸਿੰਘ ਗੁਰੂ ਵੇਖ ਲਓ ਕਿ ਕਿਸੇ ਸਮੇਂ ਪ੍ਰਿੰਸੀਪਲ ਸਕੱਤਰ ਹੁੰਦੇ ਸਨ ਪ੍ਰਕਾਸ਼ ਸਿੰਘ ਬਾਦਲ ਦੇ, ਐਨ ਮਤਲਬ ਕਿ ਡਾਢੇ ਗਾੜੇ ਅਕਾਲੀ ਹੋਇਆ ਕਰਦੇ ਸੀ। ਮੁਹੰਮਦ ਸਦੀਕ ਨੇ ਝਟਕਾ ਦਿੱਤਾ, ਤੂੰ ਵੀ ਟੁਨਕਾ ਦਿੱਤੀ ਉੱਥੇ ਭਦੌੜ ਤੋਂ। ਬਹੁਤ ਦੇਰ ਬਾਅਦ, ਮੇਰੇ ਖਿਆਲ ਦੇ ਨਾਲ ਲਾ ਲਓ ਕਿ 25-30 ਸਾਲਾਂ 'ਚ ਕਿਤੇ ਪਹਿਲੀ ਵਾਰੀ ਕਾਂਗਰਸ ਜਿੱਤੀ ਸੀ। ਦਰਬਾਰਾ ਸਿੰਘ ਗੁਰੂ ਹਰ ਗਿਆ, ਅਕਾਲੀ ਜਿੱਥੇ ਬਹੁਤ ਹੱਦ ਤੱਕ ਸਟਰੋਂਗ ਸੀਗੇ। ਫਿਰ ਮਤਲਬ ਕਿ ਜਿੱਦਾਂ ਕਹਿ ਲਈਏ ਇੱਕ ਵਿਦਾਇਗੀ ਹੁੰਦੀ ਹੈ, ਇੱਕ ਵਿਦਾਇਗੀ ਸ਼ਾਨਦਾਰ ਹੁੰਦੀ ਹੈ ਕਿਸੇ ਪਾਰਟੀ ਚੋਂ, ਬੰਦਾ ਕੋਈ ਸ਼ਾਨਦਾਰ ਪ੍ਰਾਪਤੀਆਂ ਨਾਲ ਲੈ ਕੇ ਜਾਂਦਾ ਹੈ। ਇੱਕ ਵਿਦਾਇਗੀ ਹੁੰਦੀ ਹੈ ਬੜੀ ਨੀਰਸ ਜੀ, ਬੜੀ ਨਮੋਸ਼ੀਜਨਕ ਜਿਹੀ। ਦਰਬਾਰਾ ਸਿੰਘ ਗੁਰੂ ਹੋਰਾਂ ਦੀ ਵਿਦਾਇਗੀ ਜਿਹੜੀ ਆ ਨਾ, ਠੀਕ ਉਸੇ ਤਰ੍ਹਾਂ ਹੀ ਹੋਈ ਹੈ। ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਲਾਰਾ ਲੱਪਾ ਲਾਈ ਰੱਖਦੇ। ਉਹੀ ਗੱਲ ਆ ਕਿ ਲਾਰਾ ਲੱਪਾ ਲਾਈ ਰੱਖਿਆ, ਪਹਿਲਾਂ ਕਿਹਾ ਕਿ ਐਸਜੀਪੀਸੀ ਤੇ ਤੁਹਾਨੂੰ ਪ੍ਰਧਾਨ ਬਣਾ ਦੇਾਂਗੇ, ਤੇ ਇਹਨਾਂ ਨੇ ਦਾੜਾ ਵੀ ਪ੍ਰਕਾਸ਼ ਕਰਨਾ ਸਟਾਰਟ ਕਰ ਦਿੱਤਾ। ਬਕਾਇਦਾ ਫੋਟੋ ਸ਼ੂਟ ਵੀ ਅੱਜ ਕੱਲ ਹੋ ਜਾਂਦੇ ਆ ਨਾ। ਫਿਰ ਬਸੀ ਪਠਾਣਾ ਦੇ ਵਿੱਚ ਇੰਚਾਰਜ ਵੀ ਲਾਇਆ ਗਿਆ। ਫਿਰ ਟਿਕਟ ਤੋਂ ਵੀ ਕੰਮ ਰਹਿ ਗਿਆ, ਤੇ ਉਸ ਤੋਂ ਬਾਅਦ ਫਿਰ ਦਰਬਾਰਾ ਸਿੰਘ ਗੁਰੂ ਕੱਲ ਪਾਰਟੀ ਛੱਡਦੇ ਆ, ਅੱਜ ਇੱਕ ਨਵੀਂ ਪਾਰਟੀ ਜੁਆਇਨ ਕਰ ਲੈਂਦੇ ਆ। ਤਾਂ ਠੀਕ ਉਸੇ ਤਰ੍ਹਾਂ ਜਿਵੇਂ ਸਵੇਰ ਦਾ ਕਾਂਗਰਸੀ ਸ਼ਾਮ ਨੂੰ ਭਾਜਪਾਈ ਬਣ ਜਾਂਦਾ ਹੈ, ਸਵੇਰ ਦਾ ਕਾਮਰੇਡ ਸ਼ਾਮ ਨੂੰ ਕਾਂਗਰਸੀ ਬਣ ਜਾਂਦਾ ਹੈ। ਇੱਥੇ ਵੀ ਉਹੀ ਕੁਝ ਚੱਲਦਾ ਪਿਆ ਹੈ ਕਿ ਜੋ ਦੋ ਵੱਖ-ਵੱਖ ਧੁਰਿਆਂ ਤੇ ਖੜੀਆਂ ਨੇ ਪਾਰਟੀਆਂ, ਅਕਾਲੀ ਦਲ ਬਾਦਲ ਤੇ ਕਾਂਗਰਸ, ਜਿਹੜੇ ਕਿ ਤਾਂ ਜ਼ਿੰਦਗੀ ਇੱਕ ਦੂਜੇ ਨੂੰ ਭੰਡਦੇ ਰਹਿੰਦੇ ਆ, ਤਾਂ ਜ਼ਿੰਦਗੀ ਇੱਕ ਦੂਜੇ ਨੂੰ ਮਿਹਣੇ ਦਿੰਦੇ ਰਹਿੰਦੇ ਆ। ਤਾਂ ਦੇਖ ਲਓ ਕਿ ਅੱਜ ਦੀ ਤਾਰੀਖ ਦੇ ਵਿੱਚ ਪਤਾ ਹੀ ਨਹੀਂ ਲੱਗਦਾ, ਸਵੇਰੇ ਉਹਦੀ ਬਗਲ ਚੋਂ ਨਿਕਲ ਕੇ ਉਹਦੀ ਬਗਲ 'ਚ ਚਲੇ ਜਾਂਦਾ, ਉਧਰੋਂ ਉਹਦੀ ਬਗਲ ਚੋਂ ਨਿਕਲ ਕੇ ਇਧਰਲੀ ਬਗਲ 'ਚ ਆ ਬੈਂਦਾ ਹੈ। ਤਾਂ ਪਤਾ ਨਹੀਂ ਸਿਧਾਂਤ, ਨੈਤਿਕਤਾ, ਇਖਲਾਕ, ਇਹ ਸਾਰੀਆਂ ਚੀਜ਼ਾਂ ਕਿੱਥੇ ਗਈਆਂ ਹੈ। ਖੰਭ ਲਾ ਕੇ ਉੱਡ ਕਿਤੇ ਦੂਰ ਹੀ ਗਿਆ। ਇਹੋ ਜਿਹਾ ਤਾਂ ਕੁਝ ਵੀ ਨਹੀਂ ਨਜ਼ਰ ਆ ਰਿਹਾ। ਸੋ ਦਰਬਾਰਾ ਸਿੰਘ ਗੁਰੂ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਆ, ਆਪਾਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਹੀ ਦੇ ਸਕਦੇ ਹਾਂ। ਦੇਖੋ ਟਿਕਟਾਂ ਟੁਕਟਾਂ ਤੇ ਵੰਡੀਆਂ ਜਾ ਚੁੱਕੀਆਂ, ਹੁਣ ਤੇ ਇਹੀ ਹੈ ਕਿ ਟਿਕਟਾਂ ਦਾ ਵੇਲਾ ਲੰਘ ਗਿਆ, ਤਾਂ ਸ਼ਿਫਟਾਂ ਦਾ ਵੇਲਾ ਆ ਗਿਆ। ਸ਼ਿਫਟਾਂ ਲਾਓ, ਪ੍ਰਚਾਰ ਕਰੋ, ਸਰਕਾਰ ਬਣਾਓ, ਤੇ ਉਸ ਤੋਂ ਬਾਅਦ ਇੱਕ ਟੁੱਟੀ ਭੱਜੀ ਜੀ ਕੁਰਸੀ ਪਾਓ ਤੇ ਆਪਣਾ ਸਮਾਂ ਸ਼ਾਨਦਾਰ ਢੰਗ ਦੇ ਨਾਲ ਲੰਘਾਓ। ਬੁੱਢੇ ਬਾਰੇ ਹੋਰ ਕੀ ਚਾਹੀਦਾ। ਬਿਲਕੁਲ ਜੀ, ਮੌਜਾਂ ਮੌਜਾਂ, ਤਾਂ ਹੀ ਇੰਨੇ ਸਾਰੇ ਲੋਕ ਆ ਜਿਹੜੇ ਐਮਐਲਏ ਬਣਨੇ ਚਾਹੁੰਦੇ ਆ। ਅੱਗੇ ਗੱਲ ਕਰਦੇ ਆ ਚੋਣ ਕਮਿਸ਼ਨ ਦੀ, ਉਸ ਵੱਲੋਂ ਕਿਸਾਨਾਂ ਦੀ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ। ਆ ਚੋਣ ਨਿਸ਼ਾਨ ਬੜਾ ਕਸੂਤਾ ਜਿਹਾ ਅਲਾਟ ਕੀਤਾ ਨੇ, ਮੰਜਾ ਦੇ ਦਿੱਤਾ ਇਹਨਾਂ ਨੂੰ। ਮੰਜਾ ਮਤਲਬ ਕਿ ਤੁਹਾਨੂੰ ਪਤਾ ਹੀ ਆ, ਫਿਰ ਆਂਦੇ ਹੁੰਦੇ ਆ ਹਾਰੇ ਜੋ ਹਾਰਿਆ ਜਵਾਰੀ ਆ ਜਿਹੜੇ ਹੁੰਦੇ ਉਹ 4 ਤੇ ਮੰਜਾ 1, ਤੇ ਜੇ ਜਾਣ ਜਵਾਰੀ ਆ ਜਿੱਤ ਤੇ ਫਿਰ ਉਹ 1 ਤੇ ਮੰਜਾ ਭਾਵੇਂ 4, ਮੰਜੇ 'ਚ ਭਾਵੇਂ 4 ਆ ਜਾਣ।
ਇੱਥੇ ਉਹਨਾਂ ਨੇ ਪਹਿਲਾਂ ਮੰਜਾ ਅਲਾਟ ਕਰ ਦਿੱਤਾ ਕਿਉਂਕਿ ਸਿਆਸਤ ਵੀ ਜੂਆ ਹੈ। ਤੇ ਮੈਨੂੰ ਲੱਗਦਾ ਕਿਤੇ ਮੰਜੇ ਤੇ ਨਾ ਡਿੱਗ ਪੈਣ, ਜਿਹੜਾ ਹਾਲਾਤ ਬਣਿਆ ਮੰਜਾ ਚੋਣ ਨਿਸ਼ਾਨ ਮਿਲ ਗਿਆ। ਤੁਹਾਨੂੰ ਪਤਾ ਪਹਿਲਾਂ ਪੰਗਾ ਪਿਆ ਰਿਹਾ, ਹੁਣ ਮੰਜਾ ਮਿਲਿਆ ਵਾ। ਜੀ। ਕਾਫੀ ਪੰਗਾ ਪਿਆ ਪਹਿਲਾਂ, ਤਾਂ ਹੁਣ ਮੰਜਾ ਮਿਲ ਗਿਆ। ਪੰਗਾ ਇਉਂ ਪਿਆ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਸੀ ਹੋ ਰਹੀ, ਕਾਫੀ ਜਦੋਜਹਿਦ ਕੀਤੀ, ਕਾਫੀ ਇਹਨਾਂ ਨੇ ਆਲੋਚਨਾ ਵੀ ਕੀਤੀ SSM ਵਾਲਿਆਂ ਨੇ ਕਿ ਭਾਈ ਇਹ ਰਲ ਮਿਲ ਕੇ ਨਾ ਸਾਨੂੰ ਵਿਰਵਾ ਰੱਖਣਾ ਚਾਹੁੰਦੇ ਨੇ, ਰਾਜਨੀਤੀ 'ਚ ਨਹੀਂ ਸਾਨੂੰ ਵੇਖਣਾ ਚਾਹੁੰਦੇ। ਤਾਂ ਫਿਰ ਅਖੀਰ ਕੰਮ ਬਣ ਗਿਆ, ਕਹਿੰਦੇ ਦੇਰ ਆਏ ਦਰੁਸਤ ਆਇਦ। ਅੱਛਾ ਹੋਇਆ ਭਾਈ, ਅੱਛਾ ਹੋਇਆ, ਅੱਜ ਚੋਣ ਨਿਸ਼ਾਨ ਮਿਲ ਗਿਆ। ਚੋਣ ਨਿਸ਼ਾਨ ਵੈਸੇ ਤੇ ਪਹਿਲਾਂ ਵੀ ਇਹਨਾਂ ਦਾ ਚਰਚਾ ਚੱਲਿਆ ਸੀਗਾ ਕਿ ਜੇ ਚੋਣ ਨਿਸ਼ਾਨ ਨਹੀਂ ਮਿਲਿਆ ਤਾਂ ਆਜ਼ਾਦ ਲੜਨਗੇ, ਉਹਦਾ ਥੋੜਾ ਨੁਕਸਾਨ ਹੁੰਦਾ ਹੈ। ਵੈਸੇ ਚਰਚਾ ਵਿੱਚੋਂ ਇਹ ਵੀ ਮੈਂ ਸੁਣੀ ਸੀਗੀ ਕਿ ਇਹ ਵੀ ਇੱਕ ਮੰਥਨ ਕੀਤਾ ਇਹਨਾਂ ਨੇ, ਚਿੰਤਨ ਕੀਤਾ ਕਿ ਕਿਉਂ ਨਾ ਝੜੂਨੀ ਸਾਹਿਬ ਨੂੰ ਜਿਹੜਾ ਮਿਲਿਆ ਉਹ ਕੱਪ ਤੇ ਪਲੇਟ, ਤੇ ਉਹਦੇ ਵਿੱਚ ਚਾਹ ਪੀ ਲਈਏ ਆਪਾਂ, ਖਾਲੀ ਪਿਆ। ਫਿਰ ਕਹਿੰਦੇ ਕਿ ਨਹੀਂ 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 ਨਹੀਂ, ਉਹਦੇ ਚ ਮਿੱਠਾ ਪਤਾ ਨਹੀਂ ਕਿਹੋ ਜਿਹਾ ਹੋਏਗਾ, ਚਾਹ ਫਿੱਕੀ ਹੋਏਗੀ, ਅਦਰਕ ਕਾਲੀ ਹੋਏਗੀ, ਕਿਸ ਤਰ੍ਹਾਂ ਦੀ ਹੋਏਗੀ। ਨਹੀਂ, ਇਹਦੇ ਚ ਨਹੀਂ, ਆਪਾਂ ਆਪਣਾ ਹੀ ਚੋਣ ਨਿਸ਼ਾਨ ਲੈਣ ਵਾਸਤੇ ਹੱਥ ਪੱਲਾ ਮਾਰਦੇ ਆ। ਤਾਂ ਅਖੀਰ ਗੱਲ ਟਿਕਾਣੇ ਲੱਗ ਗਈ ਹੈ ਜੀ, ਗੱਲ ਸਿਰੇ ਲੱਗ ਗਈ ਆ, ਚੋਣ ਨਿਸ਼ਾਨ ਮਿਲ ਗਿਆ। ਹੁਣ ਵੋਟਾਂ ਕਿੰਨੀਆਂ ਮਿਲਦੀਆਂ ਨੇ, ਗੱਡੀ ਕਿੱਥੋਂ ਤੱਕ ਗਾਹ ਜਾਂਦੀ ਹੈ, ਜਾਂ ਫਿਰ ਰਿਜ਼ਲਟ ਵੇਖ ਕੇ ਇਸੇ ਮੰਜੇ ਤੇ ਡਿੱਗਦੇ ਆ, ਇਸ ਸਮੇਂ ਦੇ ਗਰਭ ਦੇ ਵਿੱਚ ਆ। ਪਰ ਚੋਣ ਨਿਸ਼ਾਨ ਇੱਕ ਵਾਰੀ ਮਿਲ ਗਿਆ, ਮੰਜਾ। ਇਦਾਂ ਤਾਂ ਨਹੀਂ ਹੈ ਵੀ ਲਓ ਮੰਜਾ ਤੇ ਬਹਿ ਜਾਓ, ਤੁਸੀਂ ਜੇ ਚਾਹ ਨਹੀਂ ਪੀਣੀ ਫਿਰਦੇ ਤੁਰਦਿਆਂ ਤੇ ਬੈਠ ਜਾਓ ਮੰਜੇ ਦੇ ਉੱਤੇ। ਤੇ ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ, ਉਸਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਤਿਆਰ। ਹਾਂਜੀ ਦੇਖੋ, ਪ੍ਰਚਾਰਕਾਂ ਦੀ ਸੂਚੀ ਕੱਲ ਭਾਜਪਾ ਵਾਲਿਆਂ ਨੇ ਜਾਰੀ ਕੀਤੀ ਸੀ, ਅੱਜ ਇਹਨਾਂ ਨੇ ਕਰ ਦਿੱਤੀ ਆ। ਤੇ ਸੂਚੀ ਦੇ ਵਿੱਚ ਕਾਫੀ ਵੱਡੇ ਨਾਮ ਜਿਹੜੇ ਇਹਨਾਂ ਨੇ ਪਾਏ ਆ ਕਾਂਗਰਸ ਸੂਚੀ ਦੇ ਵਿੱਚ, ਜਿਹੜੇ ਜਿਹੜੇ ਹੈਗੇ ਮੈਂ ਤੁਹਾਨੂੰ ਨਾਂ ਦੱਸ ਦਿੰਦਾ ਕਿ ਇਹ ਸੂਚੀ ਜਿਹੜੀ ਪੰਜਾਬ ਵਾਸਤੇ ਆ, ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਹਰੀਸ਼ ਚੌਧਰੀ, ਇਹ ਤੇ ਇੱਥੇ ਹੀ ਆ ਨਾ, ਇਹ ਇੱਥੇ ਹੀ ਆ, ਮਤਲਬ ਕਿ ਜਿਹੜਾ ਪੰਜਾਬ ਮਾਮਲਿਆਂ ਦਾ ਇੰਚਾਰਜ ਹੈ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਅੰਬਿਕਾ ਸੋਨੀ, ਮੀਰਾ ਕੁਮਾਰ, ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਇਹ ਛੱਤੀਸਗੜ੍ਹ ਵਾਲਾ ਜਿਹੜਾ ਚੀਫ ਮਿਨਿਸਟਰ ਆ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਇਹਨਾਂ ਦੇ ਤੇ ਕਿਹੜਾ ਸਾਡਾ ਨਾਂ ਨਹੀਂ ਜਾਣਦਾ, ਉਹ ਹਿਸਾਬ ਕਿਤਾਬ ਹੈ, ਇਹਨਾਂ ਦੇ ਤੇ ਸਾਰੇ ਨਾਂ ਜਾਣਦੇ ਆ। ਅਜੇ ਮਾਕਨ, ਇਹਦੇ ਤੇ ਕਾਫੀ ਵਿਵਾਦ ਹੋਏਗਾ ਮੇਰੇ ਖਿਆਲ ਦੇ ਨਾਲ, ਅਜੇ ਮਾਕਨ ਤੇ, ਕਿਉਂਕਿ 84 ਕਤਲੇਆਮ ਦਾ ਦਾਗ ਇਹਦੇ ਵੀ ਦਾਮਨ ਤੇ ਹੈ। ਸ਼੍ਰੀ ਭੁਪਿੰਦਰ ਸਿੰਘ ਹੁੱਡਾ, ਗਵਾਂਢੀ ਆਪਣਾ ਜੀ, ਸਾਬਕਾ ਚੀਫ ਮਿਨਿਸਟਰ ਹਰਿਆਣੇ ਦਾ। ਆਨੰਦ ਸ਼ਰਮਾ ਕੇਂਦਰੀ ਵਜ਼ੀਰ ਰਹਿ ਚੁੱਕਾ ਹੈ। ਕੁਮਾਰੀ ਸ਼ੈਲਜਾ, ਇਹ ਵੀ ਹਰਿਆਣੇ ਤੋਂ ਹੈ। ਬੀਬੀ ਰਣਦੀਪ ਸਿੰਘ ਸੂਰਜੇਵਾਲਾ, ਇਹਦਾ ਮੈਂ ਜ਼ਿਕਰ ਕੀਤਾ, ਹਰਿਆਣੇ ਤੋਂ ਆ। ਰਾਜੀਵ ਸ਼ੁਕਲਾ, ਇਹ ਕ੍ਰਿਕਟ ਬੋਰਡ ਦੇ ਵਿੱਚ ਵੀ ਰਿਹਾ ਮੇਰੇ ਖਿਆਲ ਦੇ ਨਾਲ, ਮਹਾਰਾਸ਼ਟਰ ਤੋਂ ਆਉਂਦਾ। ਸਚਿਨ ਪਾਇਲਟ, ਰਾਜਸਥਾਨ ਤੋਂ ਰਵਨੀਤ ਸਿੰਘ ਬਿੱਟੂ, ਕਿਹੜਾ ਸਾਡਾ ਨਾਂ ਨਹੀਂ ਜਾਣਦਾ। ਦਪਿੰਦਰ ਸਿੰਘ ਹੁੱਡਾ, ਇਹ ਹੁੱਡਾ ਸਾਹਿਬ ਦਾ ਬੇਟਾ ਹੈ, ਭੁਪਿੰਦਰ ਸਿੰਘ ਹੁੱਡਾ ਦਾ। ਰਣਜੀਤ ਰੰਜਨ, ਇਹਨਾਂ ਬਾਰੇ ਨਹੀਂ ਪਤਾ। ਨੀਟਾ ਡੀਸੂਜਾ, ਨਹੀਂ ਪਤਾ ਜੀ। BV ਸ਼੍ਰੀਨਿਵਾਸ, ਇਮਰਾਨ ਪ੍ਰਤਾਪਗੜੀ, ਇਹ ਮੇਰੇ ਖਿਆਲ ਦੇ ਨਾਲ UP ਤੋਂ ਆਉਂਦੇ ਆ। ਅਮਰਿੰਦਰ ਸਿੰਘ ਰਾਜਾ ਵੜਿੰਗ, ਇਹਨਾਂ ਨੂੰ ਕੌਣ ਨਹੀਂ ਜਾਣਦਾ। ਅਮ੍ਰਿਤਾ ਧਵਨ, ਇਸ ਤੋਂ ਇਲਾਵਾ ਰਮਿੰਦਰ ਆਮਲਾ ਔਰ ਤਜਿੰਦਰ ਸਿੰਘ ਪਿੱਟੂ। ਖੈਰ ਦੇਖੋ, ਗੱਲ ਇਹ ਆ ਕਿ ਇਸ ਸੂਚੀ ਨੂੰ ਥੋੜਾ ਜਿਹਾ ਆਪਾਂ ਨਿਹਾਰੀਏ, ਸੂਚੀ ਨੂੰ ਆਪਾਂ ਗੌਰ ਨਾਲ ਵੇਖੀਏ। ਪਹਿਲੀ ਗੱਲ ਇਹ ਆ ਕਿ ਸਵਾਲ ਇਹ ਉੱਠੇਗਾ ਕਿ ਮਨਮੋਹਨ ਸਿੰਘ ਕੀ ਪ੍ਰਚਾਰ ਕਰਨ ਆਉਣਗੇ, ਸੋਨੀਆ ਗਾਂਧੀ ਕੀ ਪ੍ਰਚਾਰ ਕਰਨ ਆਉਣਗੇ। ਮੈਨੂੰ ਨਹੀਂ ਲੱਗਦਾ, ਇੱਕ ਫਾਰਮੈਲਿਟੀ ਜੀ ਨਜ਼ਰ ਆਉਂਦੀ ਆ। ਦੂਜੀ ਚੀਜ਼ ਇਹਦੇ ਵਿੱਚ ਮੈਂ ਜਿਹੜੀ ਉਡਵੀਂ ਜੀ ਗੱਲ ਵੇਖੀ ਆ, ਇਹਦੇ ਵਿੱਚ ਇੱਕ ਨਾਂ ਜਿਹੜਾ ਬੜਾ ਹੈਰਾਨ ਕਰਿਆ ਮੈਨੂੰ, ਰਮਿੰਦਰ ਆਮਲਾ। ਰਮਿੰਦਰ ਆਮਲਾ ਜਿਹੜਾ ਜਲਾਲਾਬਾਦ ਤੋਂ MLA ਬਣਿਆ ਸੀਗਾ, ਜਿਹਦੇ ਬਰੋਬਰ ਬੜਾ ਕਮਜ਼ੋਰ ਕੈਂਡੀਡੇਟ ਦੇ ਦਿੱਤਾ ਸੀ ਅਕਾਲੀ ਦਲ ਬਾਦਲ ਨੇ, ਯਾਦ ਹੋਣਾ ਤੁਹਾਨੂੰ। ਅੱਛਾ, ਐਤਕੀ ਉਹਨੂੰ ਕਹਿੰਦੇ ਕਿ ਜਲਾਲਾਬਾਦ ਤੋਂ ਲੜੋ, ਭੱਜ ਗਿਆ, ਕਹਿੰਦਾ ਮੈਂ ਸੁਖਬੀਰ ਸਿੰਘ ਬਾਦਲ ਦੇ ਮੋਰੇ ਨਹੀਂ ਖਲੋਣਾ। ਚਰਚੇ ਸਾਡੇ ਏਰੀਏ 'ਚ ਤੇ ਇਹ ਚੱਲ ਰਹੇ ਆ ਕਿ ਇਹਨਾਂ ਦੇ ਭਾਈ ਕੰਮ ਕਰ ਸਾਂਝੇ ਨੇ ਆਪੋ ਵਿੱਚ ਦੀ। ਤੇ ਰਮਿੰਦਰ ਆਮਲਾ ਨੂੰ ਅੱਗੇ MLA ਇਹਨਾਂ ਨੇ ਇਸੇ ਤਰ੍ਹਾਂ ਹੀ ਬਣਾਇਆ ਸੀਗਾ, ਕਮਜ਼ੋਰ ਕੈਂਡੀਡੇਟ ਦੇ ਕੇ, ਪਰ ਐਤਕੀ ਉਹ ਗੱਲ ਨਹੀਂ ਬਣੀ। ਪਰ ਰਮਿੰਦਰ ਆਮਲਾ ਬਾਰੇ ਚਰਚਾ ਇੱਥੋਂ ਤੱਕ ਸੁਣੀ ਕਿ ਅਕਾਲੀ ਦਲ ਜੁਆਇਨ ਕਰ ਸਕਦੇ ਆਫੀਸ਼ੀਅਲੀ, ਪਰ ਅੱਜ ਇਹਨਾਂ ਨੂੰ ਸੂਚੀ 'ਚ ਵੇਖ ਕੇ ਮੇਰਾ ਤਾਂ ਕਾਫੀ ਮੱਥਾ ਠਣਕਿਆ। ਦੂਜਾ ਨਾਮ ਨਵਜੋਤ ਸਿੰਘ ਸਿੱਧੂ, ਉੱਤਰਾਖੰਡ ਵਾਲੀ ਸਟਾਰ ਕੰਪੇਨਰਾਂ ਦੀ ਸੂਚੀ 'ਚੋਂ ਸਿੱਧੂ ਬਾਹਰ ਸਨ।
ਤਾਂ ਇਸ ਸੂਚੀ 'ਚ ਸ਼ਾਮਲ ਆ। ਮੈਂ ਉਸ ਦਿਨ ਵੀ ਗੱਲ ਕਹੀ ਸੀ, ਉਸ ਗੱਲ ਤੇ ਮੋਹਰ ਲੱਗ ਗਈ ਆ ਕਿ ਦੇਖੋ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਕੌਮੀ ਚਿਹਰਾ ਹੋਇਆ ਕਰਦਾ ਸੀ, ਕਾਂਗਰਸ ਦੇ ਵਿੱਚ ਉਹ ਸਿਰਫ ਤੇ ਸਿਰਫ ਪੰਜਾਬ ਤੱਕ ਹੀ ਮਹਿਦੂਦ ਰਹੇਗਾ। ਕਿਉਂ? ਕਿਉਂਕਿ ਜੇ ਤੁਸੀਂ ਦੇਖੋਗੇ ਭਾਜਪਾ ਨੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਸਿੱਧੂ ਦੇ ਉਲਟ ਇੱਕ ਨੈਰੇਟਿਵ ਘੜ ਦਿੱਤਾ ਹੈ ਕਿ ਇਹ ਪ੍ਰੋ ਪਾਕਿਸਤਾਨੀ ਹੈ। ਸੋ ਜਦੋਂ ਕਿਸੇ ਬਾਹਰਲੇ ਸੂਬੇ ਦੀ ਇਸ ਤਰ੍ਹਾਂ ਦੀ ਪ੍ਰਚਾਰਕਾਂ ਦੀ ਸੂਚੀ ਆਏਗੀ, ਨਵਜੋਤ ਸਿੰਘ ਸਿੱਧੂ ਤੁਹਾਨੂੰ ਗੈਬ ਹੀ ਮਿਲੇਗਾ। ਉਹਦਾ ਕਾਰਨ ਇਹੀ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਸੋਚਣ ਦਾ ਨਜ਼ਰੀਆ ਕੁਛ ਵੱਖਰੀ ਕਿਸਮ ਦਾ ਹੈ, ਪਰ ਬਾਹਰਲਿਆਂ ਦਾ ਨਜ਼ਰੀਆ ਕੁਛ ਵੱਖਰੀ ਕਿਸਮ ਦਾ। ਇਹੀਓ ਕਾਰਨ ਹੈ ਕਿ ਬਾਹਰਲੇ ਸਟਾਰ ਪ੍ਰਚਾਰਕ ਜਿਹੜੇ ਹੋਣਗੇ ਪੰਜਾਬ ਚੋਂ ਜਾ ਕੇ ਪ੍ਰਚਾਰ ਕਰਨ ਵਾਸਤੇ, ਤਾਂ ਉਹਨਾਂ ਦੇ ਵਿੱਚ ਸਿੱਧੂ ਜੀ ਗਾਇਬ ਮਿਲਣਗੇ ਤੇ ਸਿੱਧੂ ਦੀ ਜਗ੍ਹਾ ਤੇ ਚਰਨਜੀਤ ਸਿੰਘ ਚੰਨੀ ਤੁਹਾਨੂੰ ਹਾਜ਼ਰ ਮਿਲਣਗੇ। ਕਾਫੀ ਉਥੜ ਪੁਥੜ ਆ ਉਹ ਜਿਹੜੀ ਹੋ ਰਹੀ ਆ। ਅੱਗੇ ਗੱਲ ਕਰਦੇ ਹਾਂ, ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਦਾਮਨ ਥਿੰਦ ਬਾਜਵਾ ਨੇ ਆਪਣੇ ਕਾਗਜ਼ ਲਏ ਵਾਪਸ। ਹਾਂਜੀ, ਦੇਖੋ ਗੱਲ ਕੀ ਹੈ ਕਿ ਦਾਮਨ ਬਾਜਵਾ ਜੋਸ਼ੀਲੀ ਮਤਲਬ ਕਿ ਉਮੀਦਵਾਰ ਸੀ ਇਹਨਾਂ ਦੀ, ਪਹਿਲਾਂ ਤਾਂ ਦਾਅਵੇਦਾਰ ਸੀ, ਵੈਸੇ ਉਮੀਦਵਾਰ ਤਾਂ ਕੀ ਕਹਿਣਾ, ਦਾਅਵੇਦਾਰ ਸੀ ਉਮੀਦਵਾਰੀ ਦੀ। ਪਰ ਉਸ ਤੋਂ ਬਾਅਦ ਜਦੋਂ ਬੀਬੀ ਨੂੰ ਟਿਕਟ ਨਹੀਂ ਮਿਲੀ, ਵੇਖੋ ਗੱਲ ਇਹ ਆ ਕਿ ਸੁਨਾਮ ਤੋਂ ਇਸ ਬੀਬੀ ਨੇ ਕੰਮ ਬਹੁਤ ਕੀਤਾ, ਇਹਦੇ 'ਚ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਸਾਰੇ ਹੀ ਕਹਿੰਦੇ ਆ ਕਿ ਟਿਕਟ ਦੀ ਇਹ ਹੱਕਦਾਰ ਸੀ ਤੇ ਟਿਕਟ ਦੇ ਦਿੱਤੀ ਗਈ ਸੁਰਜੀਤ ਧੀਮਾਨ ਦੇ ਭਤੀਜੇ ਨੂੰ ਸ਼ਾਇਦ। ਉਹਦੇ 'ਚ ਵੀ ਸਿੱਧੂ ਕਿਤੇ ਨਾ ਕਿਤੇ ਦਾਖੋਰੀ ਕਰ ਗਿਆ, ਕਿਉਂਕਿ ਉਹ ਅਮਰਗੜ੍ਹ ਤੋਂ ਸੀ ਧੀਮਾਨ, ਤੇ ਅਮਰਗੜ੍ਹ ਤੋਂ ਇਹਨੇ ਸੁਮਿਤ ਨੂੰ ਟਿਕਟ ਦਵਾ ਦਿੱਤੀ, ਜਿਹੜਾ ਕਿ ਇਹਦੇ ਦੋਸਤ ਦਾ ਭਰਾ ਵਾ, ਮਤਲਬ ਕਿ ਭਤੀਜਾ ਹੀ ਲੱਗਾ। ਧਮਾਨ ਨੂੰ ਇਧਰੋਂ ਟਿਕਟ ਛੱਡ ਦਿੱਤੀ, ਉੱਥੋਂ ਅਮਰਗੜ੍ਹ ਤੋਂ ਆਪਣੇ ਭਤੀਜੇ ਨੂੰ ਦਵਾ ਦਿੱਤੀ। ਦਾਮਨ ਬਾਜਵਾ ਦਾ ਹੱਕ ਗਿਆ ਮਾਰਿਆ। ਉਸ ਤੋਂ ਬਾਅਦ ਉਹਨੇ ਬੀਬੀ ਨੇ ਬਹੁਤ ਰੌਲਾ ਪਾਇਆ, ਲੋਕਾਂ ਦਾ ਇਕੱਠ ਕੀਤਾ, ਲੋਕਾਂ ਨੇ ਆਖਿਆ ਹਾਂ ਬੀਬੀ ਜੀ ਤੁਹਾਨੂੰ ਇਲੈਕਸ਼ਨ ਦੇ ਵਿੱਚ ਉਤਰਨਾ ਚਾਹੀਦਾ ਆ। ਉਹਨੇ ਝੰਡਾ ਗੱਡ ਦਿੱਤਾ ਆਜ਼ਾਦ ਉਮੀਦਵਾਰ ਦੇ ਤੌਰ ਤੇ, ਪਰ ਅੱਜ ਨੋਮੀਨੇਸ਼ਨ ਉਹਨਾਂ ਨੇ ਵਾਪਸ ਲੈ ਲਈ ਆ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਨੂੰ ਮਨਾ ਲਿਆ ਗਿਆ, ਜਾਂ ਇੱਕ ਹੋਰ ਵੀ ਗੱਲ ਚੱਲ ਰਹੀ ਸੀਗੀ ਕਿ ਬਹੁਤ ਜਲਦੀ ਇਹਨਾਂ ਬਾਗੀਆਂ ਤੇ ਕਾਰਵਾਈ ਹੋ ਸਕਦੀ ਹੈ, ਮਤਲਬ ਕਿ ਪਾਰਟੀ ਬਹੁਤ ਜਲਦੀ ਇਹਨਾਂ ਤੇ ਕਾਰਵਾਈ ਕਰੇਗੀ। ਔਰ ਤੁਹਾਨੂੰ ਪਤਾ ਹੀ ਹੈ ਕਿ ਹੁਣ ਨੋਮੀਨੇਸ਼ਨ ਪੂਰੀ ਹੋ ਚੁੱਕੀ ਆ, ਕਾਗਜ਼ ਚੁੱਕਣ ਦਾ ਵੀ ਟਾਈਮ ਜਿਹੜਾ ਹੈ ਉਹ ਤਕਰੀਬਨ ਲੰਘ ਗਿਆ। ਇਸ ਤੋਂ ਬਾਅਦ ਲੀਡਰ ਭੱਜ ਕੇ ਕਿਤੇ ਇੱਧਰ ਉੱਧਰ ਨਹੀਂ ਜਾ ਸਕਦੇ। ਹਾਂ, ਪਾਰਟੀ ਜੁਆਇਨ ਕਰ ਲਓ, ਪਰ ਤੁਹਾਡੇ ਭਵਿੱਖ ਦੀ ਮੁਸਤਕਬਲ ਦੀ ਕੋਈ ਇੰਨੀ ਜ਼ਿਆਦਾ ਵੱਡੀ ਗਾਰੰਟੀ ਨਹੀਂ ਮਿਲਦੀ। ਤਾਂ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੇ ਸੋਚਿਆ ਹੋਵੇਗਾ ਕਿ ਸਾਰੀ ਜ਼ਿੰਦਗੀ ਤੇ ਕਾਂਗਰਸ ਦੇ ਵਿੱਚ ਰਹੇ ਆ, ਤੇ ਹੁਣ ਜਾਵਾਂਗੇ ਤੇ ਜਾਵਾਂਗੇ ਕਿੱਥੇ, ਜੇ ਜਾਵਾਂਗੇ ਤੇ ਉੱਥੇ ਪਾਵਾਂਗੇ ਕੀ। ਸਭ ਤੋਂ ਵੱਡੀ ਤੇ ਗੱਲ ਇਹ ਹੁੰਦੀ ਹੈ ਨਾ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਅਸੀਂ ਤੁਹਾਡੇ ਘਰ ਆਈਏ ਤੇ ਕੀ ਦਿਓਗੇ, ਜੇ ਸਾਡੇ ਘਰ ਆਓਗੇ ਤੇ ਕੀ ਲਿਆਓਗੇ। ਗੱਲ ਤੇ ਰਾਜਨੀਤੀ ਚ ਆਈਓ ਹੋਣੀ ਹੈ ਨਾ। ਤਾਂ ਅਖੀਰ ਇਹੋ ਹੀ ਸੋਚਿਆ ਜਾਂਦਾ ਕਿ ਕੀ ਖੱਟਾਂਗੇ ਕੀ ਗਵਾਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਦੋਨਾਂ ਚੋਂ ਕੋਈ ਨਾ ਕੋਈ ਹੈ, ਜਾਂ ਤਾਂ ਲੀਡਰਸ਼ਿਪ ਨੇ ਮਨਾ ਲਿਆ, ਰਾਜ਼ੀ ਕਰ ਲਿਆ, ਤੇ ਜਾਂ ਫਿਰ ਕੈਲਕੂਲੇਸ਼ਨ ਜਿਹੜੀ ਆ ਹੋ ਗਈ ਕਿ ਨਫੇ ਨੁਕਸਾਨ ਜਿਹੜੇ ਆ ਭਾਈ ਉਹ ਗਿਣ ਕੇ ਤੇ ਆਪਾਂ ਜਿਹੜਾ ਸਿੱਟਾ ਕੱਢਦੇ ਆ ਉਸ ਸਿੱਟੇ ਦੇ ਮੁਤਾਬਕ ਅੱਗੇ ਫੈਸਲਾ ਲੈ ਲਈਏ। ਇਸ ਤੋਂ ਇਲਾਵਾ ਕੇ ਬਾਵਾ, ਕੇਵਲ ਕ੍ਰਿਸ਼ਨ ਬਾਵਾ ਇਹਨਾਂ ਦਾ ਨਾਮ ਆ, ਕਾਫੀ ਰਾਈਟਿੰਗ ਵੀ ਕਰਦੇ ਨੇ, ਲਿਖਦੇ ਨੇ, ਲਿਖਤਾਂ ਵੀ ਇਹਨਾਂ ਦੀਆਂ ਅਖਬਾਰਾਂ 'ਚ ਛਪਦੀਆਂ ਰਹਿੰਦੀਆਂ ਨੇ। ਇਹ ਵੀ ਬਾਗੀ ਹੋ ਗਏ ਸਨ, ਬੜੇ ਪੁਰਾਣੇ ਕਾਂਗਰਸੀ ਨੇ, ਇਹ ਵੀ ਬਾਗੀ ਹੋ ਗਏ ਸਨ, ਤੇ ਇਹਨਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਉਲਟ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀਗਾ। ਪਰ ਅੱਜ ਇਹ ਵੀ ਮੰਨ ਗਏ ਆ, ਇਹਨਾਂ ਨੇ ਵੀ ਆਪਣੀ ਨਾਮਜ਼ਦਗੀ ਜਿਹੜੀ ਆ ਵਾਪਸ ਲੈ ਲਈ ਆ, ਤੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਤਸਵੀਰ ਜਿਹੜੀ ਹੈ ਉਹ ਸਮਾਈਲਿੰਗ ਵਾਲੀ ਨਸ਼ਰ ਹੋ ਗਈ ਆ। ਮਤਲਬ ਕਿ ਜਿਵੇਂ ਫੋਟੋਗ੍ਰਾਫਰ ਪੁਰਾਣੇ ਜ਼ਮਾਨੇ 'ਚ ਕਹਿੰਦੇ ਨੇ ਸਮਾਈਲ ਸਮਾਈਲ, ਇੱਥੇ ਸਮਾਈਲ ਆਖਣ ਦੀ ਲੋੜ ਹੀ ਨਹੀਂ, ਆਪਣੇ ਆਪ ਹੀ ਸਮਾਈਲ ਹੋ ਰਹੀ ਜਦੋਂ ਜੱਫੇ ਪੈ ਗਏ। ਇੱਕ ਜੱਫੀਆਂ, ਦੂਸਰੇ ਜੱਫੇ, ਰਾਜਨੀਤਿਕ ਲੋਕ ਜੱਫੇ ਪਾਉਂਦੇ ਨੇ, ਤਾਂ ਜੱਫੇ ਪੈ ਗਏ ਆ, ਤਾਂ ਹੁਣ ਸਮਾਈਲ ਵਾਲੀ ਪਿਕਚਰ ਵੀ ਆ ਗਈ ਆ। ਸੋ ਇਹ ਕੁਝ ਕੈਂਡੀਡੇਟ ਹੈਗੇ ਆ। ਪਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਜੇ ਗੱਲ ਆਪਾਂ ਕਰੀਏ ਤਾਂ ਰਾਣਾ ਗੁਰਜੀਤ ਕੀ ਕਰੀ ਫਿਰਦਾ, ਤ੍ਰਿਪਤਰਜਿੰਦਰ ਸਿੰਘ ਬਾਜਵਾ ਕੀ ਕਰੀ ਫਿਰਦਾ, ਅਜੈਬ ਸਿੰਘ ਭੱਟੀ ਦੇ ਘਰੋਂ ਖੜ ਗਈ ਹੈ ਚੰਨੀ ਨੂੰ ਹਰਾਉਣ ਵਾਸਤੇ। ਮਤਲਬ ਕਿ ਕੀ ਇਹਨਾਂ ਲੀਡਰਾਂ ਤੇ ਕਾਰਵਾਈ ਹੋਏਗੀ, ਬਹੁਤ ਵੱਡਾ ਸਵਾਲ ਆ। ਰਾਣਾ ਗੁਰਜੀਤ ਤੇ ਸ਼ਰੇਆਮ ਪੱਟ ਤੇ ਥਾਪੀ ਮਾਰ ਕੇ ਕਹਿੰਦਾ
ਕਿ ਨਵਤੇਜ ਚੀਮਿਆ ਤੈਨੂੰ ਮੈਂ ਹਰਾਉਣਾ ਹੀ ਹਰਾਉਣਾ, ਭੱਜਣਾ ਜਿੱਥੇ ਮਰਜ਼ੀ ਭੱਜ ਲਾ। ਕਮਾਲ ਦੀ ਗੱਲ ਆ। ਵੈਸੇ ਰਾਜਨੀਤੀ 'ਚ ਸਪੈਸ਼ਲੀ ਪੰਜਾਬ ਦੇ ਵਿੱਚ ਸਮਾਈਲ ਵਾਲੀ ਤੁਸੀਂ ਗੱਲ ਕੀਤੀ ਆ, ਉਹ ਕਰੋੜਾਂ ਤੋਂ ਘੱਟ ਨਹੀਂ ਹੁੰਦੀ ਸਮਾਈਲ। ਇਹ ਆਪਾਂ ਵਾਲੀ ਜੀ ਸਮਾਈਲ ਨਹੀਂ ਗੀ, ਇਹ ਉਹਨਾਂ ਦੀ ਸਮਾਈਲ ਕੁਛ ਵੱਖਰੀ ਹੁੰਦੀ ਆ। ਤੇ ਅਗਲੇ ਸਵਾਲਾਂ 'ਚ ਚੱਲਾਂਗੇ ਤਾਂ ਸਰੋਤੇ ਤੁਸੀਂ ਕਾਲ ਕਰ ਸਕੋਗੇ। ਖਬਰਾਂ ਤੋਂ ਬਾਅਦ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ 4082725200। ਤੇ ਸਿਖਰ ਵਾਲੇ ਲੋਕ ਇੱਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੇ ਆ, ਇਹ ਉਹਨਾਂ ਦੀਆਂ ਧੁਨਾਂ ਤੇ ਨੱਚ ਸਕੇ। ਨਵਜੋਤ ਸਿੱਧੂ ਦਾ ਬਿਆਨ ਹੈ ਇਹ। ਹਾਂਜੀ ਦੇਖੋ, ਜਿਵੇਂ ਆਪਾਂ ਗੱਲ ਕਰਕੇ ਹਟੇ ਆ ਥੋੜਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਆ ਨਾ, ਉਹ ਹੈਗੇ ਆ ਇਸ ਟਾਈਮ ਜੇ ਵੇਖੋਗੇ ਤਾਂ ਹਾਈ ਕਮਾਂਡ ਦੀ ਪਹਿਲੀ ਪਸੰਦ। ਹਾਲਾਂਕਿ ਮਾਹਰ ਵੱਖੋ ਵੱਖਰੇ ਕਿਆਫੇ ਲਾਉਂਦੇ ਆ ਕਿ 2.5 ਸਾਲਾ ਵੀ ਹੋ ਸਕਦਾ ਕਿਸੇ ਤੀਜੇ ਨੂੰ ਬਣਾ ਦੇਣ ਵਗੈਰਾ ਵਗੈਰਾ, ਕਿ ਜਾਂ ਦੋਵਾਂ ਨੂੰ ਖੁਸ਼ ਕਰ ਦੇਣ। ਇਹ ਸਾਰੇ ਕਿਆਫੇ ਆ, ਪਰੰਤੂ ਇਹ ਸਮਝਿਆ ਜਾਂਦਾ ਕਿ ਚਰਨਜੀਤ ਸਿੰਘ ਚੰਨੀ ਨੂੰ ਜ਼ਿਆਦਾ ਤਵੱਜੋ ਦੇ ਰਹੇ ਆ। ਔਰ ਪਿਛਲੇ 3-4 ਦਿਨ ਤੋਂ ਤਕਰੀਬਨ ਸਥਿਤੀ ਸਾਫ਼ ਹੋ ਚੁੱਕੀ ਆ। ਨਵਜੋਤ ਸਿੰਘ ਸਿੱਧੂ ਦੇ ਜਿਸ ਤਰ੍ਹਾਂ ਦੇ ਬਿਆਨ ਆਉਣੇ ਸਟਾਰਟ ਹੋ ਗਏ, ਵੈਸੇ ਨਵਜੋਤ ਸਿੰਘ ਸਿੱਧੂ ਬਾਰੇ ਭਵਿੱਖਬਾਣੀ ਤੇ ਪਹਿਲਾਂ ਵਿਰੋਧੀ ਕਰਦੇ ਹੀ ਸਨ ਕਿ ਇੱਕ ਦਿਨ ਇਹਨਾਂ ਨੇ, ਜਿਵੇਂ ਰਾਹੁਲ ਗਾਂਧੀ, ਬੀਬੀ ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ, ਇਹਨਾਂ ਦੀ ਬੜੀ ਸਲੌਤ ਕਰਦੇ ਆ, ਇੱਕ ਦਿਨ ਨਵਜੋਤ ਸਿੰਘ ਸਿੱਧੂ ਇਹਨਾਂ ਨੂੰ ਵੀ ਪਵੇਗਾ। ਉਦਾਂ ਹੀ ਠੀਕ ਜਿਸ ਤਰ੍ਹਾਂ ਮਤਲਬ ਕਿ ਅਕਾਲੀਆਂ ਨੂੰ ਨਿਸ਼ਾਨਾ ਦਿੱਤਾ ਸੋ, ਇਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਦੇਵੇਗਾ ਇੱਕ ਦਿਨ ਚਾਹ ਨਾਲ ਪਕੌੜੇ। ਤਾਂ ਮੈਨੂੰ ਲੱਗਦਾ ਕਿ ਉਹ ਟਾਈਮ ਆ ਜਾਣਾ ਛੇਤੀ, ਕਿਉਂਕਿ ਦੇਖੋ ਪਹਿਲੀ ਗੱਲ ਇਹ ਹੈ ਕਿ ਹਾਲ ਦੀ ਘੜੀ ਜੇ ਤੁਸੀਂ ਦੇਖੋਗੇ ਤਾਂ ਐਲਾਨ ਹੋਣਾ ਬਾਕੀ। ਐਲਾਨ ਤੋਂ ਪਹਿਲਾਂ ਪ੍ਰਤੀਕਿਰਿਆ ਹੋਣ ਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਨੂੰ ਸ਼ਾਇਦ ਕੋਈ ਅੰਦੇਸ਼ਾ ਹੈ, ਤੁਹਾਨੂੰ ਕੋਈ ਅੰਦਾਜ਼ਾ ਹੈ, ਤੁਹਾਡੇ ਮੁਤਾਬਕ ਸ਼ਾਇਦ ਚੀਜ਼ ਨਹੀਂ ਵਾਪਰਨ ਜਾ ਰਹੀ, ਤੁਸੀਂ ਰਿਐਕਟ ਕਰਦੇ ਹੋ। ਨਹੀਂ ਤਾਂ ਸਿਆਣਾ ਆਗੂ ਰਿਐਕਟ ਨਹੀਂ ਕਰਦਾ ਕਿ ਹਾਂ ਫੈਸਲਾ ਆਉਣ ਦਿਓ ਫੇਰ ਗੱਲ ਕਰਾਂਗੇ, ਜਿੰਨੇ ਬਚਣਾ ਹੋਵੇ ਇਹਨਾਂ ਚੀਜ਼ਾਂ ਤੋਂ। ਤਾਂ ਇਹ ਹੁਣ ਸਿਖਰ ਵਾਲੇ ਲੋਕਾਂ ਨੂੰ ਕਹੋ, ਇਹਨਾਂ ਨੂੰ ਕਹਿ ਰਿਹਾ ਹੈ ਸਿੱਧੂ ਸਾਹਿਬ, ਸਿਖਰ ਵਾਲੇ ਲੋਕ ਮਤਲਬ ਕਿ ਜਿਹੜੇ ਸਿਖਰ ਤੇ ਬੈਠੇ, ਤੇ ਸਿਖਰ ਤੇ ਕੌਣ ਆ? ਗਾਂਧੀ ਫੈਮਿਲੀ। ਕਿ ਭਾਈ ਇਹ ਕਮਜ਼ੋਰ ਮੁੱਖ ਮੰਤਰੀ ਚਾਹੁੰਦੇ ਆ ਜੋ ਉਹਨਾਂ ਦੀਆਂ ਧੁਨਾਂ ਤੇ ਨੱਚ ਸਕੇ। ਮਤਲਬ ਕਿ ਕਮਜ਼ੋਰ ਮੁੱਖ ਮੰਤਰੀ, ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਸਿਰਫ ਆਪਣੇ ਆਪ ਨੂੰ ਹੀ ਸਟਰੋਂਗ ਸੀਐਮ ਸਮਝਦੇ ਆ, ਨੰਬਰ 1। ਨੰਬਰ 2, ਇਸ ਜੇ ਬਿਆਨ ਨੂੰ ਲੈ ਕੇ ਚੱਲਾਂਗੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਨਾ ਕਿਤੇ ਸ਼ੀਸ਼ਾ ਦਿਸ ਗਿਆ ਨਜ਼ਰ ਆਉਂਦਾ ਆ ਕਿ ਹਾਂ ਭਾਈ ਮੇਰਾ ਦਾ ਨਹੀਂ ਲੱਗਣਾ, ਮਤਲਬ ਕਿ ਮੇਰੀ ਵਾਰੀ ਨਹੀਂ ਆਉਣੀ। ਤੀਜੀ ਚੀਜ਼ ਇੱਕ ਹੋਰ ਵੀ ਆ, ਇੱਕ ਤੇ ਨਵਜੋਤ ਸਿੰਘ ਸਿੱਧੂ ਦੀ ਬਾਡੀ ਲੈਂਗੁਏਜ ਜਿਹੜੀ ਆ ਉਹ ਦੱਸਦੀ ਪਈ ਆ ਕੁਛ ਨਾ ਕੁਛ ਕਿ ਨਵਜੋਤ ਸਿੰਘ ਸਿੱਧੂ ਦੀ ਆਸ ਦੇ ਮੁਤਾਬਕ ਨਹੀਂ ਹੋ ਰਿਹਾ। ਇੱਕ ਬੀਬੀ ਨਵਜੋਤ ਕੌਰ ਸਿੱਧੂ ਦੀ ਇੰਟਰਵਿਊ ਬੜੀ ਚੱਲਦੀ ਪਈ ਆ, ਜਿਹਦੇ ਚ ਉਹ ਜਿਵੇਂ ਨਰਿੰਦਰ ਮੋਦੀ ਆਂਦਾ ਸੀ ਨਾ, ਮੈਂ ਤੇ ਫਕੀਰ ਆਦਮੀ ਝੋਲਾ ਚੁੱਕ ਕੇ ਚਲੇ ਜਾਊਂਗਾ, ਮੇਰਾ ਕੀ ਆ। ਉਹ ਝੋਲੇ ਚ ਪਤਾ ਨਹੀਂ ਕੀ ਕੁਛ ਪੈ ਗਿਆ, ਗਿਣਤੀ ਨਹੀਂ ਹੈਗੀ। ਅਖੀਰ ਉਹੀ ਗੱਲ ਹੋਈ ਕਿ ਜਿੱਦਾਂ ਉਹ ਕਹਿੰਦੇ ਕਿ ਮੈਂ ਤੇ ਝੋਲਾ ਛਾਪ ਫਕੀਰ ਆ, ਨਿਕਲ ਜਾਊਂ ਕਿਸੇ ਪਾਸੇ ਬਹਿ ਬਹਿ ਕੇ। ਉਸੇ ਤਰ੍ਹਾਂ ਬੀਬੀ ਕਹਿੰਦੀ ਕਿ ਜੇ ਮਤਲਬ ਕਿ ਸਾਨੂੰ ਕਾਮਯਾਬੀ ਐਤਕੀ ਵੀ ਨਾ ਮਿਲੀ ਤੇ ਅਸੀਂ ਵੀ ਆਪੋ ਆਪਣੇ ਪ੍ਰੋਫੈਸ਼ਨ ਨੂੰ ਵਾਪਸ ਚਲੇ ਜਾਣਾ। ਸਿੱਧੂ ਘੰਟੇ ਦਾ 25 ਲੱਖ ਕਮਾਉਂਦਾ ਸੀ, ਮੈਂ ਮਹੀਨੇ ਦਾ 10-15 ਲੱਖ ਨਹੀਂ ਸੀ ਛੱਡਦੀ, ਅਸੀਂ ਤੇ ਭੁੱਖੇ ਮਰ ਜਾਵਾਂਗੇ। ਮਤਲਬ ਦੇਖੋ ਇਹ ਬਿਆਨ ਜਿਹੜੇ ਇਸ ਤਰ੍ਹਾਂ ਦੇ ਆ ਰਹੇ ਆ, ਕਿਤੇ ਨਾ ਕਿਤੇ ਲੱਗਦਾ ਹੈ ਕਿ ਥੋੜੀ ਬਹੁਤੀ ਨਿਰਾਸ਼ਾ ਸਿੱਧੂ ਜੋੜੇ ਚ ਜਾ ਰਹੀ ਆ, ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਇੱਕ ਤਾਂ ਕਾਫੀ ਜ਼ਿਆਦਾ ਟਕਸਾਲੀ ਕਾਂਗਰਸੀ, ਵੱਡੇ ਕਾਂਗਰਸੀ ਸਪੋਰਟ ਕਰ ਰਹੇ ਆ, ਖੁੱਲ ਕੇ ਕਹਿ ਰਹੇ ਆ। ਦੂਸਰਾ ਹੈ ਕਿ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਤਿਆਰੀ ਕਰਵਾ ਰਿਹਾ, ਕਿਉਂਕਿ ਚੰਨੀ ਕੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਚੰਨੀ ਦੇ ਸਮਰਥਕ ਤੇ ਲੱਡੂਆਂ ਦੇ ਆਰਡਰ ਦੇ ਚੁੱਕੇ ਆ। ਵੈਸੇ ਲੱਡੂਆਂ ਦੇ ਆਰਡਰ ਤੁਹਾਨੂੰ ਵੀ ਯਾਦ ਹੋਣਾ 2012 ਚ ਅਮਰਿੰਦਰ ਸਿੰਘ ਨੇ ਵੀ ਦਿੱਤੇ ਸੀ, ਮੁੜ ਕੇ ਕੈਂਸਲ ਕਰਾਉਣੇ ਪਏ। ਹਲਵਾਈ ਕਹਿੰਦੇ ਕਿ ਅਸੀਂ ਹੁਣ ਸਿਰ ਚ ਮਾਰੀਏ, ਦੱਸੋ ਕਿੱਧਰ ਲੈ ਜਾਈਏ। ਉਹ ਕਹਿੰਦੇ ਨਹੀਂ ਕੋਈ ਨਹੀਂ, ਅਕਾਲੀਆਂ ਨੂੰ ਦੇ ਦਿਓ, ਤੁਹਾਡੇ ਖਰਾਬ ਨਹੀਂ ਹੋਣੇ, ਉਹ ਜਿੱਤ ਗਏ ਆ। ਸੋ ਇਸੇ ਤਰ੍ਹਾਂ ਉਹ ਕਹਿੰਦੇ ਆ ਕਿ ਚੰਨੀ ਜੀ ਦੇ ਸਮਰਥਕਾਂ ਨੇ ਲੱਡੂਆਂ ਦੇ, ਉਹ ਵੀ ਮੋਤੀਚੂਰ ਦੇ ਲੱਡੂ ਗਰਮ ਗਰਮ ਛਕਾਣਗੇ, ਕਿ ਉਹ ਲੱਡੂਆਂ ਦੇ ਆਰਡਰ ਹੋ ਚੁੱਕੇ। ਔਰ ਇਸ ਤੋਂ ਇਲਾਵਾ ਜਦੋਂ ਰਾਹੁਲ ਗਾਂਧੀ ਨੇ ਐਤਵਾਰ ਨੂੰ ਬੋਲਣਾ ਵਾ ਤੇ ਸਕਰੀਨਾਂ ਦੇ ਇੰਤਜ਼ਾਮਾਤ ਵੀ ਪੂਰੇ ਫੁੱਲ ਹੋ ਗਏ ਆ, ਤਾਂ ਉਧਰ ਫੁੱਲ ਇੰਤਜ਼ਾਮ ਹੋ ਗਏ ਆ। ਇੱਧਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਿੱਧੂ ਦੇ ਚੱਕੇ ਜਾਮ ਹੋ ਗਏ ਆ। ਕੋਈ ਤੇ ਗੜਬੜ ਹੈ ਜੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਸਿੱਧੂ ਦੀ ਆਉਣੀ ਸ਼ੁਰੂ ਹੋ ਗਈ ਆ, ਕੁਛ ਤਾਂ ਉਸ ਨੂੰ ਪਤਾ ਲੱਗਾ ਹੈ ਅੰਦਰ ਕੁਛ ਹੋ ਰਿਹਾ ਆ।
ਤੇ ਅਖੀਰਲੇ ਸਵਾਲ ਵੱਲ ਚੱਲਦੇ ਹੈਗੇ ਆ ਕਿ ਸਾਡਾ ਸਮਰਥਨ ਕਰੋ, ਅਸੀਂ ਦੇਖਾਂਗੇ ਕੌਣ ਨਸ਼ਾ ਵੇਚਣ ਦੀ ਹਿੰਮਤ ਕਰਦਾ। ਰਾਜਨਾਥ ਸਿੰਘ, ਹੁਣ ਇਹਨਾਂ ਤੋਂ ਕੀ ਲੁਕੋਇਆ ਕਿਸੇ ਨੇ, ਹੁਣ ਵੀ ਕਰ ਸਕਦੇ ਸੀ। ਨਹੀਂ ਦੇਖੋ, ਇਹ ਤੇ ਨਾ ਕਹਿ ਲੋ ਕਿ ਨੋਟੰਕੀ ਕਰਨ ਡਏ ਨੇ ਰਾਜਨਾਥ ਸਿੰਘ ਹੋਰੀ। ਚਲੋ ਕੇਂਦਰ ਦੇ ਵਜ਼ੀਰ ਆਉਣ ਪੰਜਾਬ ਦੇ ਵਿੱਚ, ਅਸੀਂ ਤੇ ਪ੍ਰਧਾਨ ਮੰਤਰੀ ਨੂੰ ਵੀ ਡੀਕਨੇ ਆ ਕਿ ਉਹ ਵੀ ਆਉਣ, ਆ ਕੇ ਇੱਥੇ ਗੱਲਬਾਤ ਕਰਨ, ਕੋਈ ਚੱਕਰ ਨਹੀਂ ਹੈਗਾ। ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਏ ਹੋ, ਐਵੇਂ ਰੌਲੇ 'ਚ ਪੈ ਗਈ ਆ ਗੱਲ। ਆਉਣ ਪੰਜਾਬ ਦੇ ਵਿੱਚ, ਚਾਹ ਪਾਣੀ ਛਕਣ, ਕੋਈ ਚੱਕਰ ਨਹੀਂ ਹੈਗਾ। ਪਰ ਹਾਂ ਜਿਹੜੀਆਂ ਗੱਲਾਂ ਕਰਦੇ ਆ ਨਾ ਪੰਜਾਬੀ, ਹੁਣ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ। ਪਹਿਲੀ ਗੱਲ ਤੇ ਆ ਕਿ ਤੁਸੀਂ ਵੇਖੋ, ਅੱਜ ਇਹਨਾਂ ਨੇ 11 ਸੂਤਰੀ ਸੰਕਲਪ ਪੱਤਰ ਜਾਰੀ ਕੀਤਾ ਹੈ, ਤੇ ਨਾਲ ਪਤਾ ਕੌਣ ਬੈਠਾ ਸੀ? ਅਮਰਿੰਦਰ ਸਿੰਘ। ਨਸ਼ਾ ਖਤਮ ਕਰ ਦਿਆਂਗੇ, ਇਹ ਕਰਾਂਗੇ, ਮਾਫੀਆ ਖਤਮ ਕਰ ਦਿਆਂਗੇ। ਯਾਰ ਸ਼ਰਮ ਨੂੰ ਹੱਥ ਮਾਰੋ, ਸ਼ਰਮ ਨੂੰ ਹੱਥ ਮਾਰੋ। ਜਿਹੜਾ ਬੰਦਾ 4.5 ਸਾਲ ਕਰਕੇ ਹੀ ਕੱਖ ਨਹੀਂ ਗਿਆ, ਉਹ ਫੇਰ ਸੰਕਲਪ ਕਾਹਦੇ ਸੰਕਲਪ ਆ? ਕਦੇ ਸਹੁੰ ਕਦੇ ਸੰਕਲਪ, ਪੰਜਾਬੀ ਨਹੀਂ ਆਉਂਦੇ ਇਸ ਕੱਪਬਾਜੀ 'ਚ। ਦੂਜੀ ਚੀਜ਼ ਜਿਹੜੀ ਹੈ ਕਿ ਦੇਖੋ, ਰਾਜਨਾਥ ਸਿੰਘ ਹੋਰੀ ਕਹਿੰਦੇ ਆ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ, ਵਾਹ ਕਰ ਦਿਆਂਗੇ, ਆਹ ਕਰ ਦਿਆਂਗੇ। ਪਹਿਲਾਂ ਤੁਸੀਂ ਇੱਥੇ ਅਲਾਇੰਸ ਦੇ ਵਿੱਚ ਰਹੇ, ਤੇ ਇਸੇ ਅਲਾਇੰਸ ਤੇ ਹੀ ਦੋਸ਼ ਲੱਗਿਆ ਇਹਨਾਂ ਨੇ ਚਿੱਟਾ ਲੈ ਕੇ ਆਂਦਾ, ਤੁਸੀਂ ਬੋਲੇ ਨਹੀਂ। ਉਹ ਨਸ਼ੇ ਦੇ ਵਿਰੁੱਧ ਰੈਲੀ ਕਰਨੀ ਸੀ, ਤੁਹਾਨੂੰ ਯਾਦ ਆ ਅਮਿਤ ਸ਼ਾਹ ਨੇ ਭੱਜ ਗਿਆ ਸੀ, ਮੁੜ ਕੇ ਭੱਜ ਗਿਆ ਸੀਗਾ ਮੁੜ ਕੇ। ਸੋ ਇਹ ਗੱਲਾਂ ਮੈਨੂੰ ਲੱਗਦਾ ਨਹੀਂ ਹੈ ਕਿ ਪੰਜਾਬੀ ਜਿਹੜੇ ਆ ਉਹ ਮੰਨ ਲੈਣਗੇ, ਕਿਉਂਕਿ ਪੰਜਾਬੀਆਂ ਦੇ ਅੱਗੇ ਕੰਨਾਂ ਨੂੰ ਹੱਥ ਇਹਨਾਂ ਨੇ ਲਵਾਏ ਨੇ। ਖੈਰ, ਜਿਹੜੀ ਗੱਲ ਆ ਨਸ਼ੇ ਵਾਲੀ, ਉਹਦੇ ਛੱਡੋ। ਤੁਸੀਂ ਹਿਸਾਬ ਕਿਤਾਬ ਇਹ ਦਿਓ, ਕੇਂਦਰ ਦੇ ਵਿੱਚ ਹੁੰਦਿਆਂ ਸਭ ਤੋਂ ਜ਼ਿਆਦਾ ਅੱਜ ਬੇਰੁਜ਼ਗਾਰੀ ਹੈ 40-45 ਸਾਲ ਦੇ ਇਤਿਹਾਸ ਦੀ। ਸਭ ਤੋਂ ਜ਼ਿਆਦਾ ਮਹਿੰਗਾਈ ਆ। ਜੇ ਤੁਸੀਂ ਦੇਖੋ ਕਿ ਥੋਕ ਦੀ ਮਹਿੰਗਾਈ ਦਰ 14% ਹੈ। ਜਿਹੜੀ ਆਪਣੀ ਦੂਸਰੀ ਹੁੰਦੀ ਹੈ ਪਰਚੂਨ ਵਾਲੀ, ਕੰਜ਼ਿਊਮਰ ਪ੍ਰਾਈਸ ਇੰਡੈਕਸ ਕਹਿੰਦੇ ਆ ਜਿਹਨੂੰ, ਉਹ 6 ਤੇ ਫਿਰਦਾ ਹੈ। 6 ਤੋਂ ਜਿਵੇਂ ਹੀ ਗਾਂ ਨਿਕਲੇਗਾ, ਇੱਥੇ ਦੇਖੋ ਇਸ ਦੇਸ਼ ਦੇ ਵਿੱਚ ਬਣਦਾ ਕੀ ਆ। ਇਹ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਤੁਸੀਂ ਸਬਸਿਡੀਆਂ ਘਟਾ ਦਿੱਤੀਆਂ, ਮਨਰੇਗਾ ਦਾ ਬਜਟ ਘਟਾ ਦਿੱਤਾ, ਯੂਰੀਆ ਸਬਸਿਡੀ ਘਟਾ ਦਿੱਤੀ। ਤੁਸੀਂ ਜੋ ਫੂਡ ਸਪਲਾਈ ਆਫ ਇੰਡੀਆ ਜੋ ਹੈਗਾ ਕਾਰਪੋਰੇਸ਼ਨ, ਉਹਨੂੰ ਬਜਟ ਜਿਹੜਾ 30% ਘਟਾ ਕੇ ਦਿੱਤਾ ਹੈ। ਕਿ ਹਰ ਇੱਕ ਪਾਸੇ ਕੱਟ ਲਾ ਦਿੱਤਾ ਤੁਸੀਂ, ਕਿਸਾਨੀ ਨਾਲ ਜੁੜਿਆ। ਐਮਐਸਪੀ ਤੇ ਤੁਸੀਂ ਵਾਅਦਾ ਪੂਰਾ ਨਹੀਂ ਕਰ ਰਹੇ। ਮਤਲਬ ਕਿ ਕਿਹੜੀ ਪਰਫਾਰਮੈਂਸ ਹੈ ਤੁਹਾਡੀ? ਜੀਡੀਪੀ ਚੰਗੀ ਭਲੀ 7-8 ਤੇ ਤੁਰੀ ਫਿਰਦੀ ਸੀਗੀ, ਨੋਟਬੰਦੀ ਤੁਸੀਂ ਕਰਕੇ 2-2.5% ਪਹਿਲਾਂ ਡੇਗ ਦਿੱਤੀ, -23 ਚ ਚੱਲ ਗਈ, ਵਰਲਡ ਰਿਕਾਰਡ ਬਣ ਗਿਆ ਸਾਡਾ। ਕਿਹੜੀਆਂ ਗੱਲਾਂ ਗੱਲਾਂ ਕਰਦੀ, ਕਿਹੜੀਆਂ ਇਹ ਗੱਲਾਂ ਕਿਹੜੀਆਂ ਨੇ? ਐਵੇਂ ਅਸੀਂ ਇਹ ਨਹੀਂ ਕਰਾਂਗੇ। ਉਹ ਤੁਸੀਂ ਹਾਲੇ ਵੀ ਕੇਂਦਰ ਦੇ ਵਿੱਚੋਂ ਰੋਕ ਲਓ ਨਸ਼ਾ। ਨਸ਼ਾ ਸਾਨੂੰ ਮਾਰਦਾ ਦਿੱਲੀ ਤੋਂ। ਦਿੱਲੀ ਦੀ ਪੁਲਿਸ ਤੁਹਾਡੇ ਕੋਲ, ਉੱਥੋਂ ਆਉਂਦੇ ਨਾਈਜੀਰੀਅਨ ਕਿੰਨੇ ਫੜੇ ਜਾਂਦੇ ਨੇ, ਜਿਹੜੇ ਦਿੱਲੀ ਤੋਂ ਲੈ ਕੇ ਆਉਂਦੇ ਨੇ। ਨਸ਼ਾ ਮਾਰਦਾ ਸਾਨੂੰ ਸਰਹੱਦ ਪਾਰ ਤੋਂ, ਨਸ਼ਾ ਮਾਰਦਾ ਹਿਮਾਚਲ 'ਚ ਫੈਕਟਰੀਆਂ ਲਾ ਕੇ ਅਗਲੇ ਵੇਚੀ ਜਾਂਦੇ ਨੇ। ਕੁਛ ਕਰਨਾ ਹੋਵੇ, ਤੁਸੀਂ ਤੇ ਕੁਆਂਟਲਾਂ ਦੇ ਨਾਲ, ਟਨਾਂ ਦੇ ਨਾਲ ਉੱਥੋਂ ਕਿੰਨਾ ਨਸ਼ਾ ਆਇਆ ਵਾ। ਇਹ ਜੀ ਅਡਾਨੀ ਪੋਰਟ ਹੈ ਜੀ, ਇਹ ਫਲਾਨੀ ਪੋਰਟ ਹੈ ਜੀ, ਕਿੰਨਾ ਡਰੱਗ ਆ ਰਿਹਾ। ਸੋ ਤੁਸੀਂ ਆਪਣਾ ਆਪ ਸੰਭਾਲੋ, ਪੰਜਾਬ ਸੰਭਲ ਜਾਏਗਾ। ਹਾਲੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਤੁਹਾਨੂੰ ਇਹੋ ਜਿਹੀ ਜ਼ਿੰਮੇਵਾਰੀ ਦੇਗਾ, ਕਿਉਂਕਿ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਪਹਿਲਾਂ ਦਿੱਤੀ ਹੈ ਦੇਸ਼ ਨੇ, ਉਸ ਜ਼ਿੰਮੇਵਾਰੀ ਨੂੰ ਧਿਆਨ ਨਾਲ ਸੰਭਾਲੋ। ਚੰਗੀ ਤਰ੍ਹਾਂ ਸੰਭਾਲ ਕੇ ਲੋਕਾਂ ਨੂੰ ਦਿਖਾਓ, ਫਿਰ ਤੁਹਾਨੂੰ ਇਹੋ ਜਿਹੀਆਂ ਜ਼ਿੰਮੇਵਾਰੀਆਂ ਦੇ ਦੇਣਗੇ। ਬਿਲਕੁਲ ਜੀ, ਬਿਲਕੁਲ, ਪਹਿਲੀਆਂ ਨਹੀਂ ਨਿਭਾਈਆਂ। ਤੇ ਸਰੋਤੇ, ਅਸੀਂ ਆਉਂਦੇ ਹਾਂ ਇੱਕ ਬ੍ਰੇਕ ਲੈ ਕੇ। ਬ੍ਰੇਕ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਆ, ਤੁਸੀਂ ਕਾਲ ਕਰ ਸਕਦੇ ਹੋ 4082725200। ਵਾਪਸ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਮੈਂਟੂ ਗੁਰਸਰੀਆ ਜੀ ਸਾਡੇ ਨਾਲ ਦੁਆਰਾ ਜੁੜਨਗੇ। ਤੁਸੀਂ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ ਪੁੱਛ ਸਕਦੇ ਹੋ 408272 5200 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਮੈਂਟੂ ਗੁਰਸਰੀਆ ਜੀ ਇੱਕ ਵਾਰ ਫਿਰ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਸਾਡੇ ਨਾਲ ਕੁਝ ਕਾਲਰ ਜੁੜੇ ਨੇ, ਵਾਰੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਜੇ ਤੁਹਾਡਾ ਕੋਈ ਸਵਾਲ ਕਾਲ ਕਰ ਸਕਦੇ ਹੋ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਮਿੰਟੂ ਗੁਰਸਰੀਆ ਜੀ ਦੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਛਾ ਜੀ, ਇੱਕ ਤਾਂ ਜਿਹੜੇ ਰਵਾਇਤੀ ਪਾਰਟੀਆਂ ਦਾ ਕਹਿੰਦੇ ਨਾ ਮੁੱਖ ਮੰਤਰੀ ਦਾ ਚਿਹਰਾ ਲਾਨੋ ਵੱਡਾ ਐਲਾਨ ਦੇਣ, ਛੋਟਾ ਜਿਵੇਂ ਕਹਿ ਦਿੰਦੇ ਨਾ ਵੀ ਠੂਆ ਬਰਾਬਰੀ ਡੰਗ ਮਾਰਦਾ ਤੇ ਬਰਾਬਰੀ ਜ਼ਹਿਰ ਚੜੂਗੀ, ਸਾਰੇ ਦੁੱਧ ਧੋਤੇ ਆ। ਤੇ ਇਹ ਤਾਂ ਮੇਰੇ ਤੇ ਸੀਗਾ। ਤੇ ਬਾਕੀ ਇਹ ਵੇਖੋ, ਆਮ ਪਬਲਿਕ ਦੇ ਮੁੱਦੇ ਛੱਡ ਕੇ ਸਿੱਖਿਆ ਦਾ, ਸਿਹਤ ਦਾ, ਕੋਈ ਹੋਰ ਮੇਨ ਜਿਹੜੇ ਜ਼ਰੂਰੀ ਹੈਗੇ ਆ ਉਹ ਛੱਡ ਕੇ ਤੇ ਇਹ ਮੁੱਖ ਮੰਤਰੀ ਦਾ ਚਿਹਰਾ ਤੇ ਫਲਾਨਾ ਸਿੱਧੂ ਪਾਕਿਸਤਾਨੀ ਆ ਫਲਾਨਾ ਤੇ ਉਹਨੂੰ ਉੱਥੇ ਫੜ ਕੇ ਅੰਦਰ ਕਿਉਂ ਨਹੀਂ ਕਰਦੇ ਜੇ ਇਹਨਾਂ ਨੂੰ ਔਲਾਦ ਤਾਂ ਪਾਕਿਸਤਾਨੀ ਤੇ ਜਿਹੜੇ ਇਹਨਾਂ ਦੇ ਏਜੰਟ ਭਾਜਪਾ ਵਾਲੇ ਦੇ ਫੜੇ ਜਾਂਦੇ ਉਹ ਇਹ ਕੱਟੋ ਨਾ ਭੈਣ ਜੀ। ਬਾਈ ਇੰਨਾ ਕੀ ਕਹਿਣਾ ਸੀ। ਚਲੋ ਦੂਜੇ ਸਰੋਤਿਆਂ ਦਾ ਜੀ। ਜੀ ਨਹੀਂ ਦੇਖੋ, ਗੱਲ ਇਹ ਕੀ ਹੈ ਕਿ ਪਹਿਲੀ ਗੱਲ ਤੇ ਫਿਰਤਾਂ ਹੀ ਗਲਤ ਨੇ। ਵੈਸੇ ਜਦੋਂ ਲੋਕ ਨੁਮਾਇੰਦੇ ਚੁਣਦੇ ਨੇ, MLA ਚੁਣਦੇ ਨੇ, MLA ਆਪਣੇ ਆਪ ਹੀ ਆਪਣਾ ਲੀਡਰ ਚੁਣਨ। ਕਿਆ ਭਾਈ ਸਾਡਾ ਚੀਫ ਮਿਨਿਸਟਰ ਹੋਏਗਾ। ਹੁਣ ਦਿੱਕਤ ਤੇ ਇਹ ਆ ਕਿ ਇੱਥੇ ਤੇ SGPC ਦੇ ਮੈਂਬਰ ਜਿਹੜੇ ਆ ਉਹ ਆਪਣਾ ਪ੍ਰਧਾਨ ਕਿਵੇਂ ਚੁਣਦੇ ਆ, ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਆ। ਕਿ ਇਹ ਤੇ ਫਿਰਤਾਂ ਹੀ ਗਲਤ ਨੇ ਨਾ, ਕਿ ਜਦੋਂ ਲੋਕਾਂ ਨੇ ਨੁਮਾਇੰਦੇ ਚੁਣ ਕੇ ਘੱਲ ਦਿੱਤੇ ਕਿ ਹਾਂ ਭਾਈ ਇਸ ਪਾਰਟੀ ਦੇ 60 ਮੈਂਬਰ ਨੇ, ਉਹ 60 MLA ਚੁਣਨ ਆਪਣਾ ਇੱਕ ਲੀਡਰ ਕਿ ਹਾਂ ਭਾਈ ਸਾਨੂੰ ਇਹ ਲੀਡ ਕਰ ਸਕਦਾ। ਉਹ ਉਹਨਾਂ ਦੀ ਇੰਟਰਨਲ ਡੈਮੋਕ੍ਰੇਸੀ ਹੈ ਕਿ ਕਿਹੜਾ ਬੰਦਾ ਦਾਅਵੇਦਾਰੀ ਪੇਸ਼ ਕਰਦਾ ਹੈ, ਕਿਹੜੇ ਬੰਦੇ ਨੂੰ ਕਿਹੜੇ ਲੋਕ ਪ੍ਰਵਾਨ ਕਰਦੇ ਆ। ਸੋ ਇਹ ਫਿਰਤਾਂ ਹੀ ਗਲਤ ਨੇ, ਕੁਛ ਫਿਰਤਾਂ ਹੀ ਖਤਮ ਕੀਤੀਆਂ ਜਾਣ ਦੀ ਜ਼ਰੂਰਤ ਆ। ਜੀ ਬਿਲਕੁਲ, ਮੇਰਾ ਤਾਂ ਖਿਆਲ ਕਿਸੇ ਦਾ ਕੋਈ ਕੰਟਰੋਲ ਹੀ ਨਹੀਂ ਰਹਿ ਗਿਆ। ਜੋਗਾ ਸਿੰਘ ਜੀ। ਹਾਂ ਭਾਈ ਸਤਿ ਸ਼੍ਰੀ ਅਕਾਲ ਜੀ। ਉਹਨੂੰ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇੱਕ ਕਿੰਨਾ ਜੀ ਕਹਿਣਾ ਬਲਵ ਕਿੰਨਾ ਬੇਦਸ਼ਾ ਇਲੈਕਸ਼ਨ ਤੇ ਖਰਚ ਕੀਤਾ ਜਾ ਰਿਹਾ। ਜਿਸ ਵੇਲੇ ਮੈਂਬਰ ਚੁਣ ਕੇ ਜਾਂਦੇ ਆ, ਜਿਹੜਾ ਅਸੈਂਬਲੀ ਸੈਸ਼ਨ ਦਾ 1 ਦਿਨ ਦਾ, ਕਦੇ 2 ਦਿਨ ਦਾ, 2 ਐਤਵਾਰ ਨਿਕਲ ਜਾਂਦੇ ਆ, ਇੱਕ ਸ਼ਰਧਾਂਜਲੀ ਨਿਕਲ ਜਾਂਦਾ। ਮੈਂਬਰ ਜਿੱਤ ਕੇ ਜਾਂਦੇ ਆ, ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਕਿਸੇ ਮਸਲੇ ਤੇ ਬਹਿਸ ਨਹੀਂ ਕੀਤੀ ਜਾਂਦੀ, ਕੋਈ ਚਰਚਾ ਨਹੀਂ ਹੁੰਦੀ। ਫਿਰ ਕਹਿੰਦੇ ਵੇਲੇ ਜਿਹੜੇ ਮੈਂਬਰ ਇਹਨੇ ਪੈਸੇ ਖਰਚ ਕੇ ਬਣਨਾ ਚਾਹੁੰਦੇ, ਪੈਸੇ ਜੇ ਕਮਾਈ ਦਾ ਸਾਧਨ ਬਣ ਲਈ ਜਾ ਰਹੇ ਕਿ ਮਤਲਬ ਵੀ ਕਿ ਲੋਕਾਂ ਦੀ ਭਲਾਈ ਕਰਨਾ ਵੀ ਹੈ ਜੀ। ਇਹ ਗੱਲ ਦੂਜੀ, ਕਿਸੇ ਆਮ ਪਾਰਟੀਆਂ ਦਾ ਮੈਨੀਫੈਸਟੋ ਜਾਰੀ ਕਰਨੇ ਸ਼ੁਰੂ ਕਰ ਰਹੀ ਹੈ ਜੀ। ਪਰ ਜੇ ਕਿਸੇ ਸ਼ਹਿਰ ਕੀਤਾ ਤਾਂ ਬੜੇ ਬੇਰਾ ਦੱਸਿਓ, ਮਿਹਰਬਾਨੀ ਜੀ। ਕੋਈ ਗੱਲ ਨਹੀਂ ਜੀ, ਜਿਵੇਂ ਜਿਵੇਂ ਆਈ ਜਾਣਗੇ ਇਹਨਾਂ ਦੇ ਮੈਨੀਫੈਸਟੋ ਦੱਸਾਂਗੇ। ਮੈਨੀਫੈਸਟੋ ਇਹਨਾਂ ਨੇ ਅੱਜ ਸੰਕਲਪ ਪੱਤਰ 11 ਲੋਕਾਤੀ ਸੰਕਲਪ ਪੱਤਰ ਜਾਰੀ ਕੀਤਾ। ਮੈਂ ਇੱਕ ਸ਼ਾਦੀ 'ਚ ਗਿਆ ਸੀਗਾ ਜੀ ਅੱਜ, ਸੋ ਇਸ ਕਰਕੇ ਮੈਂ ਪੂਰੀ ਤਰ੍ਹਾਂ ਪੜ੍ਹ ਨਹੀਂ ਸਕਿਆ। ਮੈਂ ਤੁਹਾਨੂੰ ਸਹੀ ਦੱਸਾਂ, ਮੈਂ ਕਾਫੀ ਲੇਟ ਮੁੜਿਆ ਵਾਂ। ਤਾਂ ਜਿਵੇਂ ਜਿਵੇਂ ਆਉਣਗੇ ਅਸੀਂ ਜ਼ਰੂਰ ਦੱਸਦੇ ਜਾਵਾਂਗੇ। ਸਾਡੀ ਟੀਮ ਤੁਹਾਨੂੰ ਪਤਾ ਹੀ ਹੈ ਸੁੱਖ ਨਾਲ ਵੱਡੀ ਆ, ਜੇ ਕੋਈ ਚੀਜ਼ ਰਹਿ ਜਾਂਦੀ ਹੈ ਤਾਂ ਦੂਸਰਾ ਕਵਰ ਕਰ ਲੈਂਦਾ। ਜਾਣਕਾਰੀ ਅਸੀਂ ਸਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। 11 ਲੋਕਾਤੀ ਸੰਕਲਪ ਪੱਤਰ ਦੇ ਵਿੱਚ ਡਰੱਗ ਵਗੈਰਾ ਦਾ, ਮਾਫੀਆ ਵਗੈਰਾ ਦਾ ਜ਼ਿਕਰ ਹੈ, ਚੈਨਲਾਂ ਤੇ ਮੈਂ ਜ਼ਰੂਰ ਸੁਣਿਆ। ਬਾਕੀ ਜਿੱਥੋਂ ਤੱਕ ਗੱਲ ਆ ਕਿ ਅਸੈਂਬਲੀ ਦਾ ਸੈਸ਼ਨ, ਦੇਖੋ ਅਸੈਂਬਲੀ ਦੇ ਸੈਸ਼ਨ ਵਾਸਤੇ ਸਾਰੇ ਹੀ ਜ਼ਿੰਮੇਵਾਰ ਨੇ, ਔਰ ਅਸੀਂ ਵੀ ਕਿਤੇ ਨਾ ਕਿਤੇ ਜਿਹੜੇ ਪੰਜਾਬੀ ਇੱਥੇ ਵੋਟਰ ਆ, ਨਾਗਰਿਕ ਆ, ਅਸੀਂ ਵੀ ਜ਼ਿੰਮੇਵਾਰ ਆ। ਅਸੀਂ ਜੇ ਇਹਨਾਂ ਨੂੰ ਝੁਕਾ ਸਕਦੇ ਆ ਕਿ ਸਾਡੇ ਕਿਸਾਨਾਂ ਦੇ ਮੂਹਰੇ ਹੱਥ ਜੋੜ ਸਕਦੇ ਆ। ਕੀ ਗੱਲ ਆ ਕਿ ਅਸੀਂ ਇਹੋ ਜਿਹੇ ਰਿਫਾਰਮਸ ਵਾਸਤੇ ਨਹੀਂ ਇਹਨਾਂ ਨੂੰ ਮਨਾ ਸਕਦੇ, ਪ੍ਰੈਸ਼ਰਾਈਜ਼ ਕਰ ਸਕਦੇ ਕਿ ਭਾਈ ਅਸੈਂਬਲੀ ਦੀਆਂ ਘੱਟੋ ਘੱਟ ਕੋਈ 60-70 ਬੈਠਕਾਂ ਕਰੋ 1 ਸਾਲ ਦੇ ਵਿੱਚ। ਤੁਹਾਨੂੰ ਅਸੀਂ ਤਾਸ਼ ਕੁੱਟਣ ਵਾਸਤੇ ਥੋੜੀ ਚੁਣਿਆ ਵਾ।
कि तुसी 4 बैठकां कर लियां, 10 बैठकां कर लियां, कोई 20 बैठकां कर लियां, घट्टो घट्ट 100 बैठक जिहड़ी मिनिमम मेरे ख्याल दे नाल तय कीती जानी चाहिदी है सिटिंगां कि इंनियां 100 सिटिंगां भाई होणगीਆਂ ही होणगीਆਂ असेंबली च। जी टोनी जी सत श्री अकाल। ਹਾਂਜੀ ਸਤਿ ਸ਼੍ਰੀ ਅਕਾਲ ਜੀ। जी ਮੇਰੇ ਕੋਲ ਦੋ ਸਵਾਲ ਨੇ ਜੀ। ਇੱਕ ਤਾਂ ਜਿਹੜਾ ਇੱਕ ਮਾਸੂਮ ਬੱਚੀ ਦੇ ਨਾਲ ਜੋ ਵੀ ਹੋਇਆ, ਮੈਂ ਦੁਹਰਾਉਣਾ ਨਹੀਂ ਚਾਹੁੰਦਾ, ਦਿੱਲੀ ਦੇ ਵਿੱਚ ਉਹਦੇ ਵਿੱਚ ਕੋਈ ਕਾਨੂੰਨੀ ਇਨਵੈਸਟੀਗੇਸ਼ਨ ਜਾਂ ਕੁਛ ਕੋਈ ਸਫਾਈ ਸਾਹਮਣੇ ਆਈ ਹੈ ਜਾਂ ਨਹੀਂ। ਤੇ ਦੂਜਾ ਸਵਾਲ ਹੈ ਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਦੀ ਗੱਲ ਚੱਲ ਰਹੀ ਸੀ, ਉਹਦਾ ਕੋਈ ਲੇਟੈਸਟ ਅਪਡੇਟ ਹੋਵੇ ਤਾਂ ਦੱਸਿਓ। हाँ जी देखो कोई लेटेस्ट अपडेट नहीं है दविंदरपाल सिंह भुल्लर होरां दी रिहाई दी। तां जिहड़ी ओह राजनीति कह लो कि ओह बड़ी चली सीगी 2-3 दिन, ओह होर मुद्दिआं दे बाद खत्म हो जांदी आ। कुछ जथेबंदियां भी मैनूं लगदा कि ढिल्लियां पै गईयां, पर केजरीवाल ने जरूर साफ कर दित्ता सीगा कि जिहड़ा साडा इत्थों दा सज़ा रिव्यू बोर्ड आ ਉਹਦੇ ਵਿੱਚ ਅਸੀਂ ਏਜੰਡਾ ਲਾਵਾਂਗੇ। ਕੰਟਰਾਡਿਕਸ਼ਨ ਹੈ ਕਿ ਤੁਸੀਂ ਆਪੇ ਤੇ ਕਹਿੰਦੇ ਹੋ ਕਿ ਸਜ਼ਾ ਰਿਵਿਊ ਬੋਰਡ ਹੈ ਜਿਹੜਾ ਉਹ ਸਾਡੇ ਤਹਿਤ ਹੈ ਹੀ ਨਹੀਂ ਹੈ, ਸਾਡੇ ਮੁਤਹਿਦ ਹੈ ਹੀ ਨਹੀਂ ਹੈ। ਤਾਂ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਏਜੰਡਾ ਲਵਾਵਾਂਗੇ, ਇਹਦਾ ਮਤਲਬ ਹੈ ਕਿ ਅੱਗੇ 2 ਵਾਰ ਜਿਹੜੀ ਰਿਜੈਕਸ਼ਨ ਹੋਣ ਦੀ ਗੱਲ ਕਹੀ ਜਾਂਦੀ ਹੈ, ਸ਼ਾਇਦ ਉਹ ਸਹੀ ਹੈ। ਦੂਜੀ ਚੀਜ਼ ਜਿਹੜੀ ਹੈ ਜੋ ਤੁਸੀਂ ਕਹੀ ਹੈ ਮੈਨੂੰ ਹੁਣ ਭੁੱਲ ਗਈ ਹੈ, ਜੇ ਤੁਸੀਂ ਰਿਪੀਟ ਕਰ ਦਿਓ ਤਾਂ ਮੈਂ ਉਹ ਦੱਸ ਜਿਹੜੀ ਦਿਆਂਗਾ ਦਿੱਲੀ ਕਿ ਦੇ ਵਿੱਚ ਦੂਜੀ ਲੜਕੀ ਦੇ ਨਾਲ ਉਹ ਹਾਂਜੀ ਹਾਂਜੀ ਸੌਰੀ ਹਾਂਜੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਕੀ ਆ ਕਿ ਦੇਖੋ ਸਰ ਰਿਊਮਰਸ ਬਹੁਤ ਫੈਲਾਈਆਂ ਗਈਆਂ, ਮਾਫ ਕਰਨਾ ਸਾਡੇ ਮੀਡੀਆ ਵਾਲੇ, ਇੱਥੋਂ ਤੱਕ ਕਿ ਇੱਕ ਐਡੀਟਰ ਬੀਬੀ ਆ ਅਖਬਾਰ ਦੀ, ਬਹੁਤ ਵੱਡੇ ਅਖਬਾਰ ਦੀ, ਉਹਨੇ ਵੀ ਕੁਝ ਚੀਜ਼ਾਂ ਜਿਹੜੀਆਂ ਉਦਾਂ ਹੀ ਚੱਕ ਕੇ ਚੇਪ ਦਿੱਤੀਆਂ ਜਿੱਦਾਂ ਸੋਸ਼ਲ ਮੀਡੀਆ ਤੇ ਆਈਆਂ। ਗੱਲ ਇਹ ਆ ਕਿ ਇੱਕ ਤੇ ਜੇ ਤੁਸੀਂ ਦਿੱਲੀ ਪੁਲਿਸ ਦੀ ਆਫੀਸ਼ੀਅਲ ਜਾਣਕਾਰੀ ਵੇਖੋਗੇ ਤਾਂ ਉਹਦੇ ਮੁਤਾਬਕ ਕਿ ਲੜਕੀ ਜਿਹੜੀ ਆ ਉਹ ਹਿੰਦੂ ਬਰਾਦਰੀ ਤੋਂ ਬਿਲੋਂਗ ਕਰਦੀ ਹੈ। ਚਲੋ ਪਤਾ ਨਹੀਂ ਹੁਣ ਇਹ ਵੀ ਹੁੰਦਾ ਨਾ ਕਿ ਕਿਸੇ ਭਾਈਚਾਰੇ ਚੋਂ ਕੋਈ ਕਨਵਰਟ ਵੀ ਹੋ ਜਾਂਦਾ ਕਈ ਵਾਰੀ, ਉਹ ਕਾਗਜ਼ਾਂ ਦੇ ਮੁਤਾਬਕ ਵੀ ਦੱਸ ਦਿੰਦੇ, ਚਲੋ ਕੋਈ ਇਸ਼ੂ ਨਹੀਂ ਹੈ। ਦਰਿੰਦਗੀ ਹੈ, ਚਾਹੇ ਕਿਸੇ ਹਿੰਦੂ ਬੇਟੀ ਨਾਲ ਹੋਈ ਹੈ, ਚਾਹੇ ਮੁਸਲਮਾਨ ਬੇਟੀ ਨਾਲ, ਚਾਹੇ ਕਿਸੇ ਸਿੱਖ ਬੇਟੀ ਨਾਲ, ਉਹ ਪੀੜਤ ਹੀ ਦੇਖੀ ਜਾਏਗੀ। ਸੈਕੰਡ ਕਿ ਉਹ ਮਰ ਗਈ ਹੈ ਜੀ, ਉਹਨੇ ਸੁਸਾਈਡ ਕਰ ਲਿਆ, ਇਹ ਸਾਰੀਆਂ ਜਿਹੜੀਆਂ ਸੀ ਉਹ ਰਿਊਮਰਸ ਸੀਗੀਆਂ। ਸਭ ਤੋਂ ਵੱਡੀ ਗੱਲ ਇਹ ਆ ਕਿ ਦਿੱਲੀ ਪੁਲਿਸ ਨੇ ਬੇਸ਼ੱਕ ਪਹਿਲਾਂ ਕੋਈ ਕੁਤਾਹੀ ਕੀਤੀ ਹੋਵੇ, ਪਰੰਤੂ ਜਿਵੇਂ ਹੀ ਇਹ ਮਾਮਲਾ ਸੁਰਖੀਆਂ ਚ ਆਇਆ ਉਹਨਾਂ ਨੇ ਤਕਰੀਬਨ ਇਹਦੇ ਵਿੱਚ ਦਰਜਨ ਭਰ ਗ੍ਰਿਫਤਾਰੀਆਂ ਨਾਲ ਦੀ ਨਾਲ ਹੀ ਕਰ ਲਈਆਂ ਸੀ, ਜਿਹਦੇ ਵਿੱਚ ਜ਼ਿਆਦਾਤਰ ਔਰਤਾਂ ਨੇ, ਕਿਉਂਕਿ ਤੁਸੀਂ ਵੀਡੀਓ ਵੇਖਿਆ ਹੋਣਾ ਉਹਦੇ ਵਿੱਚ ਔਰਤਾਂ ਦੀ ਵੀ ਤਾਦਾਦ ਅੱਛੀ ਖਾਸੀ ਆ। ਸੋ ਉਹਨਾਂ ਨੂੰ ਨਾਲ ਦੀ ਨਾਲ ਹੀ ਪਕੜ ਲਿਆ ਗਿਆ ਸੀਗਾ। ਸੋ ਜਦੋਂ ਅੰਦਰ ਚਲੇ ਗਏ ਨੇ ਲੋਕ, ਔਰ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਦਾ ਕੇਸ ਲੱਗਾ ਕਿਡਨੈਪਿੰਗ ਦਾ, ਗੈਂਗ ਰੇਪ ਦਾ, ਮੈਨੂੰ ਨਹੀਂ ਲੱਗਦਾ ਉਹ ਛੇਤੀ ਕੀ ਮੈਨੂੰ ਨਹੀਂ ਲੱਗਦਾ ਕਿ ਤਾਂ ਉਮਰ ਨਿਕਲ ਪਾਉਣਗੇ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਰੂਮਰਸ ਬਹੁਤ ਆ, ਬਹੁਤ ਰੌਲਾ ਚੱਕਿਆ ਆ। ਜਿਸ ਤਰ੍ਹਾਂ ਉੱਥੇ ਦਫਾੜ ਪਾਇਆ ਜਾਂਦਾ ਉਹ ਇਸ ਕਮਿਊਨਿਟੀ ਦੀ ਬੀਬੀ ਆ, ਇਸ ਕਮਿਊਨਿਟੀ ਦੀ ਬੀਬੀ ਆ, ਉਹ ਬੀਬੀ ਤਾਂ ਹੈਗੀ ਆ ਨਾ, ਇੱਕ ਲੇਡੀ ਆ, ਲੇਡੀ ਤੇ ਜ਼ੁਲਮ ਹੋਇਆ ਆ। ਬਿਲਕੁਲ ਹਾਂਜੀ ਹਾਂਜੀ ਬਿਲਕੁਲ ਤੇ ਬਿਲਕੁਲ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਵਕੀਲਾਂ ਦੀ ਟੀਮ ਹੈਗੀ ਆ ਜਿਹੜੀ ਉਹ ਟੇਕ ਕੇਅਰ ਕਰ ਰਹੀ ਹੈ ਸਾਰੇ ਕਾਸੇ ਦੀ, ਤੇ ਪੁਲਿਸ ਵਾਲਿਆਂ ਦਾ ਵੀ ਬਿਆਨ ਹੈ ਜਿਹੜਾ ਆ ਗਿਆ। ਬਹੁਤ ਜ਼ਿਆਦਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਡਿਪੈਂਡ ਨਾ ਰਹੋ, ਬਹੁਤ ਕੁਝ ਉੱਥੇ ਚੱਲਦਾ ਆ। ਸੇਵਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸਵਾਲ ਪੁੱਛਣਾ ਸੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਮੈਂ ਸਵਾਲ ਪੁੱਛਣਾ ਹੈ, ਬਾਦਲ ਸਾਹਿਬ ਕਹਿੰਦੇ ਨੇ, ਸੁਖਬੀਰ ਬਾਦਲ ਕਹਿੰਦਾ ਵੀ ਚੰਨੀ ਨੇ 111 ਦਿਨਾਂ 'ਚ ਬਹੁਤ ਜ਼ਿਆਦਾ ਰਿਸ਼ਵਤ ਲਈ ਹੈ, ਕਰੋੜਾਂ ਰੁਪਏ ਜਮ੍ਹਾਂ ਕੀਤੇ। ਮੈਂ ਮੰਨ ਲਿਆ ਇਹ ਗੱਲ ਨੂੰ, ਪਰ ਇਹ ਆਪ ਹੀ ਦੱਸ ਦੇਣ ਇਹਨਾਂ ਨੇ 10 ਸਾਲ ਵਿੱਚ ਕਿੰਨੇ ਪੈਸੇ ਜਮ੍ਹਾਂ ਕੀਤੇ ਆ ਜੀ। 2 ਬੱਸਾਂ ਤੋਂ 1600 ਬੱਸਾਂ ਜਾਂ 6000 ਬੱਸਾਂ ਕਿਵੇਂ ਬਣ ਗਈਆਂ ਜੀ? ਥੈਂਕ ਯੂ। ਬਸ ਇਹ ਪੁੱਛਣਾ। 6000 ਬੱਸਾਂ ਨਹੀਂ ਹੈ, ਨਦੀਆਂ ਥੋੜੀਆਂ ਹੋਣਗੀਆਂ, 6000 ਬੱਸਾਂ ਤੇ ਪ੍ਰਾਈਵੇਟ ਕੋਲ ਨਹੀਂ ਹੋਣੀਆਂ। ਖੈਰ ਗੱਲ ਇਹ ਕਿ ਸਰਮਾਇਆ ਤੇ ਇਹਨਾਂ ਦੇ ਕੋਲ ਹੈਗਾ ਬਥੇਰਾ, ਉਹ ਕਿਵੇਂ ਬਣਾਇਆ ਇਹ ਤੇ ਸਾਨੂੰ ਵੀ ਨਹੀਂ ਦੱਸਦੇ। ਸਾਡੇ ਤੇ ਗਵਾਂਢੀ, ਅਸੀਂ ਤੇ ਕਈ ਵਾਰ ਪੁੱਛਿਆ ਸਾਨੂੰ ਵੀ ਦੱਸ ਦਿਓ, ਕਿਉਂਕਿ ਸਾਡੇ ਇਧਰਲੇ ਇਲਾਕੇ 'ਚ ਸਰ 100 200 300 ਕਿੱਲਿਆਂ ਵਾਲੇ ਆਮ ਨੇ ਮੇਰੇ ਪਿੰਡਾਂ 'ਚ, ਪਰ ਉਹ ਆਮ ਵਰਗੇ ਹੀ ਆ, ਕੋਈ ਬਹੁਤੀ ਵੱਡੀ ਗੱਲਬਾਤ ਨਹੀਂ ਹੁੰਦੀ। 100 200 ਕਿੱਲਾ ਪਹਿਲੀ ਇੱਧਰ ਆਮ ਹੈ ਇਸ ਏਰੀਏ ਦੇ ਵਿੱਚ। ਜਿਹੜੀ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਫਿਲਮੀ ਹਸਤੀ ਹੈ ਇੱਕ, ਉਹਨਾਂ ਦੀ ਪਹਿਲੀ ਵੀ ਮਤਲਬ ਕਿ ਹੈਗੀ ਆ, ਖੁੱਲੀ ਹੈਗੀ ਆ, ਪਰ ਆਮ ਘਰਾਂ ਵਰਗੇ ਘਰ ਹੁੰਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦਾ ਸਰਮਾਇਆ ਜਿਹੜਾ ਉਹ ਕਿਵੇਂ ਆਇਆ, ਸਭ ਨੂੰ ਪਤਾ ਹੈ ਕਿ ਪਾਵਰ ਜਦੋਂ ਤੁਹਾਡੇ ਹੱਥ 'ਚ ਆਉਂਦੀ ਹੈ। ਸਰ ਅਸੀਂ ਇਹ ਜਿਹੜੀ ਗੱਲ ਕਰਦੇ ਆ ਨਾ ਕਿ ਫਲਾਣੇ ਦਾ, ਉਹਨੇ ਵੀ ਕੀਤਾ,
ਅਸੀਂ ਜੜ ਤੱਕ ਨਹੀਂ ਪਹੁੰਚਦੇ। ਮੈਂ ਤੁਹਾਨੂੰ ਜੜ ਤੱਕ ਪਹੁੰਚਾ ਦਿੰਨਾ, ਕਿਉਂਕਿ ਸਾਡੀ ਤੇ ਗੱਲ ਇੱਥੇ ਸਾਡੇ ਆਪਣੇ ਮਿੱਤਰ ਪਿਆਰੇ ਵੀ ਨਹੀਂ ਸੁਣਦੇ। ਤੁਹਾਨੂੰ ਦੱਸ ਦੇਣਾ, ਕਿਉਂਕਿ ਤੁਸੀਂ ਹਮੇਸ਼ਾ ਪੰਜਾਬ ਦੀ ਚਿੰਤਾ ਕਰਦੇ ਹੋ। ਇਹ ਮਸਲਾ ਹੈ ਕੌਨਫਲਿਕਟ ਆਫ ਇੰਟਰਸਟ ਦਾ। ਕੌਨਫਲਿਕਟ ਆਫ ਇੰਟਰਸਟ ਤੁਸੀਂ ਅੱਛੀ ਤਰ੍ਹਾਂ ਸਮਝਦੇ ਹੋ, ਔਰ ਤੁਹਾਡੇ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਉਹਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਕੌਨਫਲਿਕਟ ਆਫ ਇੰਟਰਸਟ ਵਾਲਾ ਇੱਥੇ ਮੁੱਦਾ ਖੁੱਲਿਆ ਵਾ। ਮੈਂ ਪਾਵਰ ਦੇ ਵਿੱਚ ਆ ਗਿਆ ਵਾਂ, ਨਾਲ ਦੇਖੋ ਹੁਣ ਮੈਂ ਖਜ਼ਾਨਾ ਮੰਤਰੀ ਵੀ ਹਾਂ ਤੇ ਨਾਲ ਮੈਂ ਟਰਾਂਸਪੋਰਟਰ ਵੀ ਹਾਂ। ਹੁਣ ਜਦ ਮੈਂ ਖਜ਼ਾਨਾ ਮੰਤਰੀ ਹਾਂ ਤੇ ਨਾਲ ਹੀ ਮੈਂ ਟਰਾਂਸਪੋਰਟਰ ਹਾਂ, ਤਾਂ ਮੈਂ ਕਿਉਂ ਨਾ ਆਪਣੀਆਂ ਨਿੱਜੀ ਬੱਸਾਂ ਨੂੰ ਰਿਆਇਤ ਦੇਵਾਂਗਾ, ਚਾਹੇ ਕਿਸੇ ਵੀ ਬਹਾਨੇ ਦੇਵਾਂ। ਜੇ ਮੇਰੇ ਹੋਟਲ ਚੱਲਦੇ ਆ, ਕਿਵੇਂ ਨਾ ਉਹਨਾਂ ਦੀ ਫੇਵਰ ਹੋਏਗੀ। ਜਦੋਂ ਇਹ ਕੌਨਫਲਿਕਟ ਆਫ ਇੰਟਰਸਟ ਦੂਰ ਹੋ ਜਾਏਗਾ ਨਾ, ਹਿੱਤਾਂ ਦਾ ਟਕਰਾਅ, ਸਾਰੀ ਕਹਾਣੀ ਸੈੱਟ ਹੋ ਜਾਏਗੀ। ਔਰ ਮਾਫ ਕਰਨਾ, ਇਹਦੇ ਤੇ ਪੰਜਾਬ ਮਾਡਲ ਵਾਲਾ ਵੀ ਚੁੱਕਿਆ, ਇਹਦੇ ਤੇ ਸੱਤਾਧਾਰੀ ਵੀ ਚੁੱਪ ਰਹਿੰਦੇ ਨੇ, ਇਹਦੇ ਤੇ ਵਿਰੋਧੀ ਧਿਰ ਵਾਲੇ ਵੀ ਚੁੱਪ ਰਹਿੰਦੇ, ਕਿਉਂਕਿ ਸਾਰੇ ਹੀ ਕਾਰੋਬਾਰ ਕਰਦੇ ਨੇ, ਤਾਂ ਸਾਰੇ ਹੀ ਕਿਤੇ ਨਾ ਕਿਤੇ ਫੇਵਰਿਜ਼ਮ ਲੈਂਦੇ ਨੇ। ਸੋ ਮੇਰੇ ਕਹਿਣ ਦਾ ਮਤਲਬ ਕਿ ਜੜ ਇੱਥੇ ਲੁਕੀ ਆ, ਇਸ ਤਰ੍ਹਾਂ ਪੈਸਾ ਆਉਂਦਾ ਜੀ। ਅੱਜ ਮੈਂ ਤੁਹਾਨੂੰ ਫਾਰਮੂਲਾ ਇਹ ਨਹੀਂ ਦੱਸਦੇ, ਅਸੀਂ ਲੰਬੀ ਚ ਰਹਿੰਦੇ, ਸਾਨੂੰ ਨਹੀਂ ਦੱਸਦੇ, ਪਰ ਅਸੀਂ ਲੱਭ ਲਿਆ ਕਿ ਕੌਨਫਲਿਕਟ ਆਫ ਇੰਟਰਸਟ ਦੀ ਅਸਲ ਦੇ ਵਿੱਚ ਖੇਡ ਹੈ ਜੀ। ਅੱਗੇ ਜਸਵੀਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੇਰੇ ਦੋ ਕੁਐਸਚਨ ਆ। ਇੱਕ ਤਾਂ ਕੋਈ ਵੀ ਸਰਕਾਰ ਬਣਦੀ ਹੈ, ਸਾਨੂੰ ਕੋਈ ਮਤਲਬ ਨਹੀਂ, ਜਾਂ ਅਕਾਲੀਆਂ ਦੀ, ਜਾਂ ਕਾਂਗਰਸ ਦੀ, ਜਾਂ ਬੀਜੇਪੀ ਦੀ, ਪਰ ਇਹਨਾਂ ਤੋਂ ਏਦਾਂ ਨਹੀਂ ਪੁੱਛਿਆ ਜਾਂਦਾ ਪਹਿਲੇ 100 ਦਿਨ ਸਟਾਰਟ, ਜਦੋਂ ਸਰਕਾਰ ਬਣ ਗਈ ਪਹਿਲੇ 100 ਦਿਨ ਜਿੱਦਾਂ ਵੈਸਟਰਨ ਕੰਟਰੀਆਂ ਕਹਿੰਦੇ ਤੁਸੀਂ ਕੀ ਕੀਤਾ ਪਹਿਲੇ 100 ਦਿਨ, ਮਗਲੇ ਨਹੀਂ 5 ਸਾਲ ਪਹਿਲੇ 100 ਦਿਨ ਤੁਸੀਂ ਕੀ ਕਰੋਗੇ ਨਾ। ਤੇ ਦੂਜਾ ਮੇਰਾ ਕੁਐਸਚਨ, ਜਿਹੜੇ ਪੰਜਾਬ ਨੂੰ ਚਲਾਉਣ ਵਾਲੇ ਜਿਹੜੀ ਮਰਜ਼ੀ ਸਰਕਾਰ ਆ, ਉਹਨਾਂ ਕੋਲ ਕਿਹੜਾ ਫਾਰਮੂਲਾ ਵੀ ਉਹ ਅਮੀਰ ਹੋ ਰਿਹਾ ਤੇ ਪੰਜਾਬ ਕਰਜ਼ਾਈ ਹੋ ਰਿਹਾ, ਉਹ ਆਪਦਾ ਫਾਰਮੂਲਾ ਪੰਜਾਬ ਤੇ ਕਿਉਂ ਨਹੀਂ ਵਰਤਦੇ? ਠੀਕ ਹੈ, ਇਹ ਹੈ ਮੇਰੇ ਦੋ ਸਵਾਲ। ਮੈਂ ਤੁਹਾਨੂੰ ਫਾਰਮੂਲਾ ਹੁਣੇ ਦੱਸ ਕੇ ਤਾਂ ਹਟਿਆ ਸਰ, ਕਿ ਕਾਰੋਬਾਰੀ ਹੀ ਪਾਵਰਫੁਲ ਹੈ ਤੇ ਉਹ ਰਾਜਨੀਤਿਕ ਹੀ ਕਾਰੋਬਾਰੀ ਹੈ ਨਾ, ਇਸ ਤਰ੍ਹਾਂ ਉਹਨਾਂ ਦਾ ਸਰਮਾਇਆ ਵੱਧਦਾ ਵਾ। ਬਾਕੀ ਹਾਂ ਗੱਲ ਜਿਹੜੀ ਹੈ ਤੁਹਾਡੇ ਵਾਲੀ ਇਹ ਠੀਕ ਆ। ਵੈਸੇ ਜੇ ਤੁਸੀਂ ਦੇਖੋਗੇ ਤਾਂ ਇਹ ਫਿਰ ਤਾਂ ਸਾਡੇ ਹੌਲੀ ਹੌਲੀ ਪੈ ਰਹੀ ਆ। ਚੰਨੀ ਨੇ ਵੀ ਆਪਣਾ ਇੱਕ ਰਿਪੋਰਟ ਕਾਰਡ ਪੇਸ਼ ਕੀਤਾ ਸੀਗਾ, ਯਾਦ ਹੋਏਗਾ ਤੁਹਾਨੂੰ। ਔਰ ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਵੀ ਇੱਕ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਸੀਗਾ। ਸੋ ਹੌਲੀ ਹੌਲੀ ਪੋਲੇ ਪੋਲੇ ਹੌਲੇ ਹੌਲੇ ਮੇਰੇ ਖਿਆਲ ਦੇ ਨਾਲ ਵੈਸਟਰਨ ਵਾਲੀਆਂ ਚੀਜ਼ਾਂ, ਜੇ ਜੀਨ ਵੈਸਟਰਨ ਵਾਲੀ ਆ ਗਈ ਆ, ਸ਼ੌਕੀਨ ਵੈਸਟਰਨ ਵਾਲੇ ਹੋ ਗਏ ਆ ਅਸੀਂ, ਵੀਕਐਂਡ ਸਾਡਾ ਵੈਸਟਰਨ ਵਾਂਗੂ ਚੱਲਣ ਲੱਗ ਪਿਆ। ਤੁਹਾਨੂੰ ਪਤਾ ਕਿ ਇੱਥੇ ਵੀ ਵੀਕਐਂਡ ਤੇ ਅਸੀਂ ਮਾਲ ਜਾਂਦੇ ਹਾਂ ਘੁੰਮਣ, ਬੱਚੇ ਸਾਡੇ ਜਿਹੜੇ ਹੋਰ ਕੁਛ ਨਹੀਂ, ਅਸੀਂ ਗੱਦਿਆਂ ਉਹ ਜਿਹੜੇ ਲੱਗੇ ਹੁੰਦੇ ਜੰਪਿੰਗ ਕਰਾ ਕੇ ਲੈ ਆਉਨੇ ਆ, ਚਲੋ ਮਾਲ ਜਾ ਆਏ ਘੁੰਮ ਆਏ ਆ, ਪਰ ਵੀਕਐਂਡ ਦੀ ਫਿਰ ਇੱਥੇ ਹੈ। ਹੌਲੀ ਹੌਲੀ ਜੋ ਪੋਲਿਟਿਕਸ ਦੀਆਂ ਅੱਛਾਈਆਂ ਨੇ ਉਹ ਵੀ ਅਡਾਪਟ ਹੋ ਜਾਣਗੀਆਂ। ਸੋ ਇਹ ਰਿਪੋਰਟ ਕਾਰਡ ਵਾਲੀ ਫਿਰ ਐਤਕੀ ਪਈ ਜ਼ਰੂਰ ਆ, ਹਾਂ ਪਕੇਰੇ ਤੌਰ ਤੇ ਕਦੋਂ ਪੈਂਦੀ ਆ ਇਹਦਾ ਇੰਤਜ਼ਾਰ ਰਹੇਗਾ ਜੀ। ਸੁਖਦੇਵ ਸਿੰਘ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਇੱਕ ਤਾਂ ਇਹ ਮੈਂ ਪੁੱਛਣਾ ਸੀ ਵੀ ਕਿਸੇ ਪਾਰਟੀ ਨੇ ਵਾਅਦਾ ਕੀਤਾ ਵੀ ਜਿਹੜੇ ਸਜ਼ਾ ਭੁਗਤ ਚੁੱਕੇ ਆਪਣੇ ਜੇਲ੍ਹਾਂ 'ਚ ਬੈਠੇ ਆ, ਕੋਈ ਵੀ ਆ ਭਾਵੇਂ ਸਿੱਖ ਆ ਜਾਂ ਕੋਈ ਹੋਰ ਆ, ਉਹਨਾਂ ਦੇ ਵਾਸਤੇ ਇਹਨਾਂ ਨੇ ਕੋਈ ਪ੍ਰਾਮਿਸ ਕੀਤਾ ਵੀ ਅਸੀਂ ਉਹਦੇ ਵਾਸਤੇ ਕੋਈ ਕੰਮ ਕਰਾਂਗੇ ਜਾਂ ਉਹਦੇ ਤੇ ਸੈਂਟਰ ਦੇ ਨਾਲ ਤਾਲਮੇਲ ਕਰਾਂਗੇ। ਦੂਸਰਾ ਇਹ ਹੈ ਵੀ ਉਹ ਜਿਹੜਾ ਇੱਕ AIG ਸੀਗਾ ਪਿੱਛੇ ਸਾਲ 1.5 ਸਾਲ ਹੋ ਗਿਆ, ਉਹਦੀ ਵਾਇਰਲ ਹੋਈ ਸੀ ਵੀਡੀਓ, ਬੜੇ ਰੌਲਾ ਪਿਆ ਸੀ ਤੇ ਇਹਨਾਂ ਤੋਂ ਫੜਿਆ ਨਹੀਂ ਸੀ ਗਿਆ। ਉਹ ਪਿੱਛੋਂ ਉਹਨਾਂ ਨੇ ਉਹ ਕੁੜੀ ਪੈਸੇ ਪੂਸੇ ਦੇ ਕੇ ਕੇਸ ਰਫਾ ਦਫਾ ਕਰਾ ਲਿਆ। ਵੀ ਅੱਜ ਕੱਲ ਉਹ ਕੀ ਹੈਗਾ, ਉਹ ਲੱਗਾ ਹੋਇਆ ਜੌਬ ਤੇ ਕੀ ਜਾਂ ਇੰਨਾ ਚਿਰ ਉਹ IG ਹੈ ਸਰ, ਉਹ IG ਹੈ ਸਰ। ਤੇ ਜਦੋਂ ਕੋਈ ਵੀ ਮੰਨ ਲਓ ਕੇਸ ਦਾ ਵਿਕਟਮ ਹੈ ਜਿਹੜਾ ਉਹ ਬਹਿ ਗਿਆ, ਫਿਰ ਉੱਥੇ ਕੋਈ ਕੀ ਕਰ ਸਕਦਾ ਆ। ਸੁੱਚਾ ਸਿੰਘ ਲੰਗਾਹ ਦੇ ਮਾਮਲੇ 'ਚ ਕੀ ਹੋਇਆ ਸੀ, ਯਾਦ ਆ ਤੁਹਾਨੂੰ? ਮੈਂ ਉਂਗਲਾਂ ਤੇ ਗਿਣ ਸਕਦਾ ਕਿ ਇੱਥੇ ਬਹੁਤ ਇਹੋ ਜਿਹੇ ਹੈਗੇ ਆ ਜਿਹੜੇ ਬਾਅਦ ਦੇ ਵਿੱਚ ਪਤਾ ਨਹੀਂ ਕਿੰਨਾ ਹਾਲਾਤਾਂ ਦੇ ਵਿੱਚ ਉਹ ਸਾਰਾ ਕੁਝ ਕਰ ਗਏ। ਸੋ ਗੱਲ ਇਹ ਆ ਕਿ ਇਹ ਸਾਰਾ ਕੁਝ ਚੱਲਦਾ ਹੈ, ਇਹ ਸਾਡੇ ਪਿੰਡਾਂ 'ਚ ਵੀ ਏਦਾਂ ਹੁੰਦਾ ਹੈ, ਸ਼ਹਿਰਾਂ 'ਚ ਵੀ ਹੁੰਦਾ ਹੈ, ਪੋਲਿਟਿਕਸ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਹੈ।
ਉਹ ਆਈਜੀ ਜੀ ਦੀ ਗੱਲ ਕਰਦੇ ਹਾਂ, ਚਲੋ ਆਪਾਂ ਨਾਮ ਲੈਣ ਤੋਂ ਗਰੇਜ਼ ਕਰਦੇ ਹਾਂ ਕਿਉਂਕਿ ਅਗਲਾ ਹੀ ਬੈਠ ਗਿਆ ਜਦੋਂ, ਅਸੀਂ ਐਵੇਂ ਪੰਗਾ ਪਾ ਲਈਏ, ਐਵੇਂ ਨੋਟਿਸ ਲੈ ਲਈਏ, ਉਹਦਾ ਕੀ ਫਾਇਦਾ ਆ। ਉਹ ਹਾਲੇ ਵੀ ਜੌਬ ਤੇ ਹੈ। ਜਿਹੜੀ ਤੁਸੀਂ ਦੂਸਰੀ ਗੱਲ ਕਹੀ ਸੀ, ਮਾਫ ਕਰਨਾ ਮਾੜੀ ਜਿਹੀ ਰਿਪੀਟ ਕਰ ਦਿਓ ਮੈਨੂੰ, ਕੀ ਪੁੱਛਿਆ ਸੀ? ਦੂਜਾ ਇਹਨਾਂ ਨੇ ਉਹ ਬੰਦੀ ਸਿੰਘਾਂ ਬਾਰੇ ਪੁੱਛਿਆ ਸੀ ਕਿ ਸਾਰਿਆਂ ਬਾਰੇ ਕਿਸੇ ਨੇ ਹਾਂਜੀ ਹਾਂਜੀ, ਰਾਈਟ, ਠੀਕ ਹੈ ਜੀ, ਠੀਕ ਆ। ਅੱਛਾ, ਉਹਦੇ ਚ ਕਿਸੇ ਨੇ ਵੀ ਕੋਈ ਪ੍ਰੋਮਿਸ ਨਹੀਂ ਕੀਤਾ ਸਰ, ਹੁਣ ਤੱਕ ਪ੍ਰੋਮਿਸ ਨਹੀਂ ਕੀਤਾ। ਪਰ ਮੈਂ ਇੱਕ ਗੱਲ ਜਿਹੜੀ ਹੈ ਮੈਂ ਤੁਹਾਨੂੰ ਖੋਲ ਕੇ ਕਹਿ ਦੇਵਾਂ ਕਿ ਇਹਦੇ ਚ ਸਾਡੀਆਂ ਲੋਕਲ ਪਾਰਟੀਆਂ ਠੀਕ ਆ, ਉਹ ਥੋੜਾ ਬਹੁਤਾ ਤਾਲਮੇਲ ਤੇ ਕਰ ਸਕਦੀਆਂ, ਜਿਸ ਤਰ੍ਹਾਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਕੋਆਰਡੀਨੇਟ, ਤਾਂ ਉਹ ਕੀਤਾ ਜਾ ਸਕਦਾ ਹੈ ਜਾਂ ਮੰਗ ਕੀਤੀ ਜਾ ਸਕਦੀ ਹੈ ਰੈਗੂਲਰ, ਪਰੰਤੂ ਉਹਦੇ ਵਿੱਚ ਇਹ ਪੰਜਾਬ ਸਰਕਾਰ ਕੋਈ ਬਹੁਤਾ ਕੁਝ ਨਹੀਂ ਕਰ ਸਕਦੀ। ਉਹਦਾ ਮੈਂ ਕਾਰਨ ਵੀ ਦੱਸ ਦੇਣਾ ਤੁਹਾਨੂੰ। ਕਾਰਨ ਇਹ ਆ ਕਿ ਤੁਹਾਨੂੰ ਯਾਦ ਹੋਏਗਾ ਰਾਜੀਵ ਗਾਂਧੀ ਵਾਲਾ ਜਿਹੜਾ ਅਸੈਸੀਨੇਟ ਕੀਤਾ ਗਿਆ ਸੀ ਰਾਜੀਵ ਗਾਂਧੀ ਨੂੰ, ਉਸ ਅਸੈਸੀਨੇਸ਼ਨ ਦੇ ਵਿੱਚ ਜਿਹੜੇ ਮੁਲਜ਼ਮ ਸੀਗੇ, ਦੋਸ਼ੀ ਪਾਏ ਗਏ, ਤਾਂ ਸਟੇਟ ਨੇ ਮਤਲਬ ਕਿ ਪ੍ਰਾਂਤ ਨੇ, ਰਾਜ ਨੇ ਉਹਨਾਂ ਦੀ ਸਜ਼ਾ ਜਿਹੜੀ ਹੈ ਪਤਾ ਨਹੀਂ ਘਟਾ ਦਿੱਤੀ ਸੀ ਜਾਂ ਮਾਫ ਕਰ ਦਿੱਤੀ ਸੀਗੀ। ਤਾਂ ਉਸ ਟਾਈਮ ਸੁਪਰੀਮ ਕੋਰਟ 'ਚ ਮਸਲਾ ਆਇਆ ਸੀ, ਤਾਂ ਸੁਪਰੀਮ ਕੋਰਟ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ, ਖਾਸ ਤੌਰ ਤੇ ਉਹਨਾਂ ਕੇਸਾਂ ਦੇ ਵਿੱਚ ਜੋ ਸੈਂਟਰਲ ਏਜੰਸੀਆਂ ਦੀ ਇਨਵੈਸਟੀਗੇਟ ਕੀਤੇ ਗਏ ਆ। ਸੋ ਜਿੱਥੇ ਸੈਂਟਰਲ ਏਜੰਸੀਆਂ ਇਨਵੈਸਟੀਗੇਟ ਕਰਦੀਆਂ, ਕਿਉਂਕਿ ਜ਼ਿਆਦਾਤਰ ਇਹ ਮਾਮਲੇ ਸੈਂਟਰਲ ਏਜੰਸੀਆਂ ਦੇ ਆ, ਤਾਂ ਉੱਥੇ ਸੈਂਟਰ ਸਰਕਾਰ ਦਾ ਹੀ ਕਿਤੇ ਨਾ ਕਿਤੇ ਜ਼ਿਆਦਾ ਕਹਿ ਲਓ ਕਿ ਜ਼ਿੰਮੇਵਾਰੀ ਵਾਲਾ ਪੱਖ ਬਣਦਾ ਹੈ। ਅਰਵਿੰਦ ਕੇਜਰੀਵਾਲ ਵਾਲਾ ਮਸਲਾ ਜਿਹੜਾ ਉਹਦੇ ਗਾਲੇ ਇਸ ਕਰਕੇ ਪੈ ਗਿਆ ਕਿ ਸਜ਼ਾ ਰਿਵਿਊ ਬੋਰਡ ਨੇ 2 ਵਾਰੀ ਫਾਈਲ ਜਿਹੜੀ ਆ ਰਿਜੈਕਟ ਕੀਤੀ ਆ। ਅਦਰਵਾਈਜ਼ ਇਹ ਸਾਰਾ ਹੀ ਮਾਮਲਾ ਜਿਹੜਾ ਉਹ ਕੇਂਦਰ ਦੇ ਹੱਥ 'ਚ ਵਧੇਰੇ ਹੁੰਦਾ। ਮੈਂ ਤੁਹਾਨੂੰ ਇੱਕ ਆਰਟੀਕਲ ਦੇ ਦਿੰਦਾ, ਤੁਸੀਂ ਪੜ੍ਹ ਵੀ ਲੈਣਾ। ਆਰਟੀਕਲ 72 ਹੈ ਸਾਡੇ ਸੰਵਿਧਾਨ ਦੇ ਵਿੱਚ। ਆਰਟੀਕਲ 72 ਸਾਡੇ ਪ੍ਰੈਜ਼ੀਡੈਂਟ ਨੂੰ ਇੰਪਾਵਰਡ ਕਰਦਾ ਹੈ ਕਿ ਉਹ ਕਿਸੇ ਵੀ ਪ੍ਰਿਜ਼ਨਰ ਦੀ ਸਜ਼ਾ ਮਾਫ ਕਰ ਸਕਦੇ ਆ, ਚੁਟਕੀ ਦੇ ਵਿੱਚ ਸਾਰੀ ਦੀ ਸਾਰੀ ਖਤਮ ਕਰ ਸਕਦੇ ਜਾਂ ਬਦਲ ਸਕਦੇ ਆ ਜੀ। ਪਰ ਅਸੀਂ ਤਾਂ ਇੱਕ ਥਾਂ ਹੀ ਜ਼ੋਰ ਲਾਈ ਜਾਂਦੇ ਆ। ਅੱਗੇ ਸਾਡੇ ਨਾਲ ਜੁੜੇ ਨੇ ਗੁਰਦੇਵ ਸਿੰਘ ਜੀ। ਹਾਂਜੀ, ਬਲਵਿੰਦਰ ਜੀ ਤੇ ਗੁਰਸਰੀਆ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਤਾਂ ਇੰਨਾ ਹੀ ਸਵਾਲ ਆ ਜੀ ਵੀ ਇਹ ਤਾਂ ਇੰਨੀ ਸ਼ਰਮ ਹਿਆ ਲਾ ਕੇ ਇਹਨਾਂ ਨੇ ਲੜ ਬੰਨ ਲਈ ਵੀ ਜਿਹੜੀ ਕੋਈ ਲਫ਼ਜ਼ ਨਹੀਂ ਇੱਕ। ਇਹ ਤਾਂ ਜਦੋਂ ਟਰਮ ਬਦਲਦੀ ਆ ਉਹ ਕਹਿੰਦੇ ਪਿਛਲੀ ਵਾਰੀ ਤੁਹਾਨੂੰ ਨਹੀਂ ਲੁੱਟਣਾ ਆਇਆ, ਅਸੀਂ ਤੁਹਾਨੂੰ ਲੁੱਟ ਕੇ ਤਾਂ ਕੁੱਟ ਕੇ ਦਿਖਾਉਂਦੇ ਹਾਂ ਕਿੱਦਾਂ ਕੁੱਟੀ ਦੀ ਆ। ਇਹੀ ਕੰਮ ਹੈ ਇਹਨਾਂ ਦਾ। ਹੋਰ ਇਹਨਾਂ ਦੇ ਕੋਲ ਕੋਈ ਜਨਤਾ ਦੀ ਭਲਾਈ ਦਾ ਕੋਈ ਚੀਜ਼ ਇਹਨਾਂ ਦੇ ਕੋਲ ਹੈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਹੀਂ, ਸਾਨੂੰ ਇਸ ਤਰ੍ਹਾਂ ਦੇ ਨਹੀਂ ਚਾਹੀਦੇ ਸਰ। ਅਸੀਂ ਅੱਛੇ ਲੀਡਰ ਪੈਦਾ ਕਰੀਏ, ਅੱਛੇ ਲੀਡਰ ਸਾਨੂੰ ਮਿਲਣ, ਅੱਛੀ ਲੀਡ ਮਿਲੇ ਤਾਂ ਅਸੀਂ ਬਚ ਪਾਵਾਂਗੇ। ਅਦਰਵਾਈਜ਼ ਸਾਡੀ ਇਕਨੋਮੀ ਦੀ ਹਾਲਤ ਬੜੀ, ਦੇਖੋ ਗੱਲ ਕੀ ਆ, ਸਟੇਟ ਸਰਕਾਰਾਂ ਜਿਹੜੀਆਂ ਨੇ ਨਾ ਉਹ ਹੀ ਹੁਣ ਆਪਣੇ ਆਪ ਨੂੰ ਬਚਾਉਣਗੀਆਂ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਟੈਕਸਾਂ ਦਾ ਕੇਂਦਰੀਕਰਨ ਕਰ ਲਿਆ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਰਾਹੁਲ ਗਾਂਧੀ ਨੇ ਇੱਕ ਅੱਛੀ ਸਪੀਚ ਦਿੱਤੀ ਹੈ। ਮੈਨੂੰ ਅੱਛੀ ਸਪੀਚ ਇਸ ਕਰਕੇ ਕਹਿ ਰਿਹਾ ਕਿ ਪਹਿਲੀ ਵਾਰੀ ਕਿਸੇ ਨੇ ਫੈਡਰਲ ਸਟਰਕਚਰ ਤੇ, ਕਿਸੇ ਨੇ ਸਟੇਟਾਂ ਦੀ ਆਈਸੋਲੇਸ਼ਨ ਤੇ ਖੁੱਲ ਕੇ ਬੋਲਿਆ ਕਿ ਤੁਸੀਂ ਸਟੇਟਾਂ ਨੂੰ ਆਈਸੋਲੇਟ ਕਰ ਰਹੇ ਹੋ। ਆਈਸੋਲੇਟ ਮਤਲਬ ਕਿ ਨਾਰਥ ਈਸਟ ਦੇ ਕੁਛ ਜਾਂ ਤਾਮਿਲਨਾਡੂ ਤੇ ਜਾਂ ਵਿੱਚ ਪੰਜਾਬ ਵੀ ਆ ਜਾਂਦਾ। ਉਹ ਹਾਲਾਂਕਿ ਪੰਜਾਬ ਦਾ ਖੁੱਲ ਕੇ ਨਾਂ ਨਹੀਂ ਲੈਂਦੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹੌਲੀ ਹੌਲੀ ਸਾਨੂੰ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਪਵੇਗਾ। ਇਕਨੋਮੀ ਸਾਡੀ ਜਿਹੜੀ ਹੈ ਪੰਜਾਬ ਦੀ ਬੜੀ ਖਸਤਾ, ਜੇ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਆ। ਕੱਲਾ ਸਿੱਧੂ ਸਾਹਿਬ ਤੇ ਤੁਹਾਨੂੰ ਕਰਜ਼ਾ ਦੱਸਦੇ ਆ, ਪਰ ਕੈਪੀਟਲ ਇਨਕਮ ਦੱਸਦੇ ਆ, ਪਰ ਜੋ ਸਾਡੀ ਗਰੋਥ ਰੇਟ ਆ, ਜੋ ਸਾਡੀ GST ਕਲੈਕਸ਼ਨ ਆ, ਜੋ ਸਾਡਾ ਮਾਲੀਆ ਸਾਸਿਆਂ ਦਾ ਹੁਣ ਤੱਕ ਦਾ ਜੋੜ ਆ, ਸਾਰੇ ਦਾ ਸਾਰਾ ਹੀ ਡਿੱਗ ਰਿਹਾ ਮੁਕਾਬਲੇ ਜੇ ਤੁਸੀਂ ਹਰਿਆਣੇ ਦੇ ਗਿਣੋਗੇ। ਅਸੀਂ ਬਹੁਤ ਪਿਛਾਕੜ ਆ, ਬਹੁਤ ਪਿਛਾ ਚਲੇ ਗਏ ਆ। ਸਾਡੀ ਜਦ ਤੱਕ ਦੇਖੋ ਕਹਿੰਦੇ ਹੁੰਦੇ ਆ ਨਾ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਤੇ ਨਾਲੇ ਕਹਿੰਦੇ ਹੁੰਦੇ ਆ ਕਿ ਢਿੱਡ ਜੇ ਭੁੱਖਾ ਹੈ ਤੇ ਫਿਰ ਬੋਦੇ ਚੋਪੜੇ ਕੀ ਕਰਨਗੇ। ਸਾਨੂੰ ਮਤਲਬ ਕਿ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਅਦ ਚ ਲੋੜੀ ਦੀਆਂ। ਸਾਨੂੰ ਸਭ ਤੋਂ ਪਹਿਲਾਂ ਤਾਂ ਇਕਨੋਮੀ ਚਾਹੀਦੀ ਹੈ, ਰੁਜ਼ਗਾਰ ਚਾਹੀਦਾ ਹੈ, ਤਾਂ ਕਿ ਲੋਕ ਕਹਿ ਲਓ ਕਿ ਸੰਪੰਨ ਹੋਣ, ਲੋਕ ਸਮਰਿੱਧ ਹੋਣ, ਲੋਕ ਖਰਚਾ ਕਰਨ, ਡਿਮਾਂਡ ਵਧੇ, ਸਪਲਾਈ ਆਵੇ, ਮੈਨੂਫੈਕਚਰਿੰਗ ਹੋਵੇ, ਅੱਛੀ ਇੰਡਸਟਰੀ ਚੱਲੇ। ਇਹ ਸਾਨੂੰ ਚੇਨ ਬਣਾਉਣੀ ਪਏਗੀ, ਅਦਰਵਾਈਜ਼ ਕੋਈ ਵੀ ਆ ਜਾਵੇ ਸਾਡਾ ਬੇੜਾ ਗਰਕ ਹੀ ਹੋਣਾ ਹੈ। ਜੀ ਸਾਡੇ ਲਾਸਟ ਕਾਲਰ ਨੇ ਸੋਹੀ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਟੈਕਸਸ ਤੋਂ ਸੋਹੀ ਬੋਲਦਾ। ਜੀ ਸਾਰਿਆਂ ਨੂੰ ਸਤਿ ਸ੍ਰੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰਾ ਸਵਾਲ ਸੀ ਵੀ ਜਿਵੇਂ ਨਵਜੋਤ ਸਿੰਘ ਸਿੱਧੂ ਜੀ ਆ ਹੁਣੇ ਹੀ ਵੈਸ਼ਨੋ ਦੇਵੀ ਜਾ ਕੇ ਆਏ ਨੇ, ਤੇ ਵੀ ਮਤਲਬ ਆਪਣੇ ਸਿੱਖ ਧਰਮ ਦੇ ਵਿੱਚ ਕੋਈ ਆਪਾਂ ਨੂੰ ਕੋਈ ਤਕਲੀਫ ਹੋਵੇ ਜਾਂ ਖੁਸ਼ੀ ਹੋਵੇ, ਆਪਾਂ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ ਜਾਂ ਉੱਥੇ ਹੀ ਆਪਾਂ ਮੰਗਦੇ ਹਾਂ। ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈਗਾ, ਮੈਂ ਵੈਸੇ ਗੱਲ ਕਰਦਾ ਵੀ ਇਹ ਹਿੰਦੂ ਦੇਵੀ ਦੇਵਤਿਆਂ ਦੇ ਜਿਵੇਂ ਵੈਸ਼ਨੋ ਦੇਵੀ ਗਏ, ਜਾਂ ਇਹ ਪਿੱਛੇ ਜੇ ਇਹਨਾਂ ਨੇ ਹਵਨ ਵੀ ਘਰ 'ਚ ਕਰਵਾਇਆ ਸੀ ਹਨਾ, ਇਹਦਾ ਬਾਰੇ ਮੈਂ ਪੁੱਛਣਾ ਚਾਹੁੰਦਾ ਸੀ। ਦੂਜਾ ਇਹ ਵੀ ਨਵਜੋਤ ਸਿੰਘ ਸਿੱਧੂ ਜੀ ਜਿਵੇਂ ਘਰ ਦੇ ਵਿੱਚ ਇਹਨਾਂ ਦੇ ਇੰਨਾ ਖਲਾਰਾ ਪੈ ਗਿਆ ਆਪਣੀ ਸਿਸਟਰ ਦੇ ਨਾਲ, ਤੇ ਜਿਹੜੇ ਆਪਣੇ ਪੰਜਾਬ ਦੇ ਥੰਮ ਨੇ ਉਹ ਕਿਸੇ ਦੇ ਨਾਲ ਵੀ, ਚਾਹੇ ਗੁਰਜੀਤ ਰਾਣਾ ਜੀ ਹੋਣ ਜਾਂ ਹੋਰ ਜਾਂ ਰੰਧਾਵਾ ਜੀ ਹੋਣ, ਕਿ ਕੋਈ ਵੀ ਬੰਦਾ ਇਹਨਾਂ ਦੀ ਸਪੋਰਟ ਤੇ ਨਹੀਂ ਖੜ ਰਿਹਾ, ਚਾਹੇ ਬਲਰਾਮ ਜਾਖੜ ਜੀ ਹੋਣ ਹਨਾ। ਤੇ ਕਹਿਣ ਦਾ ਮਤਲਬ ਇਹ ਬਲਰਾਮ ਜਾਖੜ ਤੇ ਚੱਲ ਵਸੇ ਜੀ, ਉਹ ਹੈ ਨਹੀਂ ਕਿ ਸੰਸਾਰ 'ਚ ਉਹਨਾਂ ਦੇ, ਹਾਂ ਉਹਨਾਂ ਦੇ ਬੇਟੇ ਵੀ। ਮਤਲਬ ਇਹਨਾਂ ਨੂੰ ਥੋੜਾ ਬੈਠ ਕੇ ਸੋਚਣਾ ਨਹੀਂ ਚਾਹੀਦਾ ਵੀ ਕਿੱਥੇ ਮੇਰੇ ਕੋਲੋਂ ਮਿਸਟੇਕ ਹੋ ਰਹੀ ਆ, ਵੀ ਮੇਰੀ ਕੋਈ ਸਪੋਰਟ ਨਹੀਂ ਕਰ ਰਿਹਾ। ਇਹ ਨਹੀਂ ਹੈਗਾ ਕਿ ਇਹੀ ਸੱਚੇ ਸੁੱਚੇ ਨੇ ਵੀ ਇਸ ਕਰਕੇ ਨਹੀਂ ਇਹਨਾਂ ਦੇ ਕਰਦਾ। ਮੈਂ ਥੋੜਾ ਜਿਹਾ ਇਹਦੇ ਬਾਰੇ ਦੱਸ ਸਕਦੇ ਹੋ ਤੁਸੀਂ ਵੀ ਇਹਨਾਂ ਨੂੰ ਚਾਹੀਦਾ ਨਹੀਂ ਹੈਗਾ ਵੀ ਨਹੀਂ? ਦੇਖੋ ਸਰ, ਗੱਲ ਇਹ ਹੁੰਦੀ ਹੈ ਕਿ ਚਾਹੇ ਕੋਈ ਅੱਛਾ ਲੀਡਰ ਹੈ, ਚਾਹੇ ਕੋਈ ਅੱਛਾ ਬਿਜ਼ਨਸਮੈਨ ਹੈ, ਚਾਹੇ ਕੋਈ ਅੱਛਾ ਸਪੋਰਟਸ ਦਾ ਕੈਪਟਨ ਆ, ਉਹਨਾਂ 'ਚ ਇੱਕ ਕਾਮਨ ਚੀਜ਼ ਤੁਹਾਨੂੰ ਮਿਲੇਗੀ ਕਿ ਉਹ ਨਿਰਾਸ਼ ਲੋਕਾਂ ਨੂੰ ਵੀ, ਨਾਰਾਜ਼ ਲੋਕਾਂ ਨੂੰ ਵੀ ਨਾਲ ਤੋਰ ਲੈਂਦੇ ਨੇ। ਮਹਾਨ ਦੁਨੀਆ ਦੇ ਜਿੰਨੇ ਵੀ ਮਹਾਨ ਲੋਕ ਹੋਏ ਆ ਤਾਂ ਉਹਨਾਂ ਨੇ ਲੋਕਾਂ ਨੂੰ ਨਾਲ ਤੋਰਿਆ ਵਾ। ਔਰ ਅਸਲੀ ਲੀਡਰ ਤੇ ਉਹੀ ਹੁੰਦਾ ਹੈ ਜੋ ਕਰਦਾ ਘੱਟ ਹੈ, ਕ੍ਰੈਡਿਟ ਘੱਟ ਲੈਂਦਾ, ਲੋਕਾਂ ਤੋਂ ਕਰਵਾ ਜ਼ਿਆਦਾ ਜਾਂਦਾ। ਮੈਂ ਉਸ ਨੂੰ ਅੱਛਾ ਲੀਡਰ ਗਿਣਦਾ। ਮੈਂ ਬਹੁਤ ਲੋਕਾਂ ਦੀ ਜੀਵਨੀ ਪੜ੍ਹੀ ਹੈ, ਮਹਾਨ ਲੋਕਾਂ ਦੀ। ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਗਿਆਨਵਾਨ ਆ, ਬਹੁਤ ਮੱਥਾ ਮਾਰਿਆ, ਤਾਂ ਮੈਨੂੰ ਤਾਂ ਇਹ ਕਾਮਨ ਚੀਜ਼ ਲੱਗੀ ਹੈ। ਤਾਂ ਨਵਜੋਤ ਸਿੰਘ ਸਿੱਧੂ 'ਚ ਪ੍ਰੋਬਲਮ ਹੈ, ਇਹ ਤੁਸੀਂ ਸਹੀ ਫੜੇ ਆ ਕਿ ਉਹ ਨਾਲ ਲੈ ਕੇ ਨਹੀਂ ਚੱਲ ਪਾ ਰਹੇ। ਜਾਂ ਇਹ ਵੀ ਕਈ ਵਾਰ ਹੁੰਦਾ ਹੈ ਕਿ ਇੱਕ ਭਾਵਨਾ ਦੂਸਰੇ ਦੇ ਮਨ 'ਚ ਵੀ ਆਉਂਦੀ ਹੈ ਕਿ ਕੱਲ ਆਇਆ ਇਹ ਬੰਦਾ, ਜਿਵੇਂ ਆਪਾਂ ਕਹਿੰਦੇ ਨੇ ਮੰਗਣ ਆਈ ਘਰ ਤੇ ਕਬਜ਼ਾ ਕਰਕੇ ਬਹਿ ਗਈ। ਤਾਂ ਕੁਛ ਇਸ ਤਰ੍ਹਾਂ ਵੀ ਹੁੰਦਾ, ਜਾਤ ਦੀ ਕੋੜ ਕਿਰਲੀ, ਸ਼ਤੀਰਾਂ ਨੂੰ ਜਫੇ, ਜਾਂ ਇੱਦਾਂ ਦੀਆਂ ਚੀਜ਼ਾਂ। ਮਤਲਬ ਕਿ ਸੋਚ ਆਉਂਦੀ ਹੈ ਕਿ ਅਸੀਂ ਇੰਨੇ ਸਾਲਾਂ ਤੋਂ ਇੱਥੇ ਬੈਠੇ ਹਾਂ, ਡੇਡੇ ਫੰਡ ਅਸੀਂ ਦਿੱਤੇ ਨੇ ਪਾਰਟੀਆਂ ਨੂੰ, ਇਹ ਸਾਰਾ ਕੁਝ ਸਮੇਟ ਲਵੇ। ਸੋ ਦੋਏ ਚੀਜ਼ਾਂ ਨੇ ਇਹਦੇ 'ਚ। ਪਰ ਜਿੱਥੋਂ ਤੱਕ ਤੁਸੀਂ ਕਿਹਾ ਨਾ ਧਾਰਮਿਕ ਅਕਾਦਤ ਦੀ, ਮਾਫ ਕਰਨਾ, ਨਵਜੋਤ ਸਿੰਘ ਸਿੱਧੂ ਦੀ ਪਰਵਰਿਸ਼ ਹੀ ਐਸੇ ਮਾਹੌਲ 'ਚ ਹੋਈ ਹੈ। ਉਹ ਸੰਸਕਾਰਾਂ ਦਾ ਜੇ ਕਹੀਏ ਤਾਂ ਪਰਵਰਿਸ਼ ਉਹਦਾ ਰਲੇਵੇਂ ਵਾਲਾ ਹੈ, ਮਿਕਸਚਰ ਜਿਹਨੂੰ ਆਪਾਂ ਕਹਿੰਦੇ ਆ ਕਿ ਮਾਂ-ਬਾਪ ਦੇ ਵਿੱਚੋਂ ਇੱਕ ਸਿੱਖ, ਇੱਕ ਹਿੰਦੂ। ਔਰ ਦੂਜੀ ਗੱਲ ਇਹ ਆ ਕਿ ਉਹ ਦਰਬਾਰ ਸਾਹਿਬ ਦੇ ਵਿੱਚ ਥੋੜਾ ਸਮਾਂ ਪਹਿਲਾਂ ਹੀ ਨਤਮਸਤਕ ਹੋ ਕੇ ਗਏ ਨੇ। ਜਿੱਦਣ ਰਾਹੁਲ ਗਾਂਧੀ ਆਇਆ ਉਦਣ ਵੀ ਆਏ, ਜਿੱਦਣ ਪ੍ਰਧਾਨ ਬਣਿਆ ਸੀ ਮੇਰੇ ਖਿਆਲ ਦੇ ਨਾਲ ਉਦਣ ਵੀ ਬੱਸ ਭਰ ਕੇ ਐਮਐਲਏ ਲਿਆਏ ਸੀਗੇ, ਉਹ ਜਿੱਦਣ ਅਮਰਿੰਦਰ ਸਿੰਘ ਨੂੰ ਲਾਉਣਾ ਸੀਗਾ। ਸੋ ਦਰਬਾਰ ਸਾਹਿਬ ਵੀ ਆਉਂਦੇ ਨੇ, ਜੇ ਉੱਥੇ ਵੀ ਜਾਂਦੇ ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਕਿਹੜਾ ਕੋਈ ਕਹਿ ਰਿਹਾ ਕਿ ਮੈਂ ਸਿਧਾਂਤਕ ਤੌਰ ਤੇ ਅੰਮ੍ਰਿਤਧਾਰੀ ਗੁਰਸਿੱਖ ਹਾਂ, ਉਹ ਕਿਹੜਾ ਕਲੇਮ ਕਰਦਾ ਹੈ। ਸੋ ਗੱਲ ਤੇ ਇਹ ਆ ਕਿ ਅੱਛਾ ਜੇ ਕੋਈ ਲੀਡਰ ਦੇ ਦੇਵੇ, ਮੈਨੂੰ ਲੱਗਦਾ ਕਿ ਸਾਨੂੰ ਧਰਮ ਜਿਹੜਾ ਹੈ ਨਾ, ਧਾਰਮਿਕ ਮਾਨਤਾਵਾਂ ਜਿਹੜੀਆਂ ਨੇ ਉਹ ਨਿੱਜੀ ਤੌਰ ਤੇ ਛੱਡ ਦੇਣੀਆਂ ਚਾਹੀਦੀਆਂ ਕਿ ਕੌਣ ਕਿਸ ਨੂੰ ਮੰਨਦਾ ਹੈ, ਕੀ ਖਾਂਦਾ ਹੈ, ਉਹਦੀ ਨਿੱਜੀ ਜ਼ਿੰਦਗੀ ਤੇ ਛੱਡ ਦੇਣਾ ਚਾਹੀਦਾ ਹੈ। ਉਹ ਆਪਣੇ ਰਿਸ਼ਤੇ ਕਿਸ ਤਰ੍ਹਾਂ ਨਿਭਾਉਂਦਾ ਹੈ, ਉਹ ਕੀ ਪਹਿਨਦਾ ਹੈ, ਉਹ ਕਿੰਨੇ ਵਜੇ ਜਾਗਦਾ, ਕਿੰਨੇ ਵਜੇ ਸੌਂਦਾ ਹੈ, ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਸਿੱਧੂ ਨੇ ਇੱਕ ਚੀਜ਼, ਹਾਲਾਂਕਿ ਮੈਂ ਵੀ ਤੁਹਾਡੇ ਵਾਂਗੂ ਸਿੱਧੂ ਦਾ ਆਲੋਚਕ ਹਾਂ ਤੇ ਬੜਾ ਠੋਕਮਾ ਆਲੋਚਕ ਵੀ ਹਾਂ, ਉਹਦੀ ਬੋਲ ਬਾਣੀ, ਉਹਦੀ ਬਾਡੀ ਲੈਂਗੁਏਜ, ਉਹਦੀ ਹੌਲੇ ਦਰਜੇ ਦੀ ਭਾਸ਼ਣਬਾਜ਼ੀ ਵਗੈਰਾ ਵਗੈਰਾ ਨਾ ਚੀਜ਼ਾਂ ਤਾਂ ਮੈਂ ਆਲੋਚਕ ਰਿਹਾ ਔਰ ਸ਼ੁਰੂ ਤੋਂ। ਅੱਛਾ, ਗੱਲ ਇਹ ਆ ਕਿ ਸਿੱਧੂ ਨੇ ਇੱਕ ਅੱਛਾ ਕੰਮ ਕੀਤਾ ਤੁਹਾਡੀ ਇੱਥੋਂ ਦੀ ਪੋਲੀਟੀਕਲ ਸਿਸਟਮ ਦੇ ਵਿੱਚ, ਪ੍ਰਣਾਲੀ ਦੇ ਵਿੱਚ, ਕਿ ਉਹਨੇ ਇਕਨੋਮੀ ਤੇ ਬਹਿਸ ਛਿੜੀ ਹੈ ਕਿ ਸਾਡਾ ਮਾਡਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਸਾਡੇ ਮਾਲੀਆ ਸਾਸੇ ਜਿਹੜੇ ਆ ਉਹ ਅਸੀਂ ਠੀਕ ਕਰੀਏ, ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਅਸੀਂ ਦੂਰ ਤੱਕ ਲੈ ਕੇ ਜਾਈਏ, ਵੱਧ ਤੋਂ ਵੱਧ ਉਹਨਾਂ ਦੀ ਖੱਟੀ ਖਾਈਏ, ਵੱਧ ਤੋਂ ਵੱਧ ਰੋਜ਼ਗਾਰ ਜਨਰੇਟ ਹੋਵੇ। ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਚੀਜ਼ਾਂ ਵੇਖਣ ਦੀ ਜ਼ਰੂਰਤ ਆ। ਕੋਈ ਮੰਦਿਰ ਜਾਂਦਾ, ਕੋਈ ਮਸਜਿਦ ਜਾਂਦਾ, ਗੁਰਦੁਆਰਾ ਸਾਹਿਬ ਆਉਂਦਾ ਹੈ, ਉਹ ਠੀਕ ਹੈ, ਉਹਦੀ ਆਪਣੀ ਮਾਨਤਾ ਹੋ ਸਕਦੀ ਹੈ, ਅਸੀਂ ਉਹਨੂੰ ਕੀ ਮੰਨਦੇ ਆ ਸਾਡੇ ਤੇ ਨਿਰਭਰ ਕਰਦਾ। ਪਰੰਤੂ ਜੇ ਕੋਈ ਪੰਜਾਬ ਵਾਸਤੇ ਅੱਛਾ ਕਰਦਾ, ਮੇਰੇ ਖਿਆਲ ਦੇ ਨਾਲ ਚਾਹੇ ਉਹ ਸ਼ਰੀਅਤ ਟੋਪੀ ਪਾ ਕੇ ਆ ਜਾਵੇ, ਚਾਹੇ ਉਹ ਤਿਲਕ ਲਗਾ ਕੇ ਆ ਜਾਵੇ, ਚਾਹੇ ਉਹ
ਕੋਈ ਸਰਦਾਰ ਸਾਡਾ ਦਸਤਾਰ ਸਜਾ ਕੇ ਆ ਜਾਵੇ, ਕੋਈ ਮਾਇਨੇ ਨਹੀਂ ਰੱਖਦਾ। ਬਸ ਪੰਜਾਬ ਪ੍ਰਤੀ ਉਹ ਲੋਇਲ ਹੋਣਾ ਚਾਹੀਦਾ, ਆਪਣੀ ਮਿੱਟੀ ਪ੍ਰਤੀ ਉਹ ਵਫਾਦਾਰ ਹੋਣਾ ਚਾਹੀਦਾ। ਬਿਲਕੁਲ ਜੀ ਬਿਲਕੁਲ, ਕਿਸੇ ਦੇ ਧਰਮ ਤੇ ਮਰਜ਼ੀ ਹੈਗੀ ਆ, ਬਾਦਲ ਆ ਜਾਂ ਦੂਜੇ ਉਹ ਟਿੱਕੇ ਲਵਾਉਂਦੇ ਹੀ ਹੈਗੇ ਆ, ਤਾਂ ਉਹਨੇ ਕਿਹੜਾ ਵੀ ਗੁਰਦੁਆਰੇ ਛੱਡੇ ਆ, ਜਾਂ ਅਮਰਿੰਦਰ ਸਿੰਘ ਆ, ਸਾਰੇ ਜਾਂਦੇ ਆ। ਤਾਂ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਮਿੰਟੂ ਗੁਰਸਰੀ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।